ਤੇ 100 ਸਾਲ ਹੋ ਗਿਆ। ਇਹ ਚੌਥੀ ਜਨਰੇਸ਼ਨ ਹੈ ਤੇ ਚੌਥੀ ਜਨਰੇਸ਼ਨ ਜਿਹੜੀ ਹੈ ਇਹ ਉਦਾਸੀ ਤੇ ਨਿਰਮਲੇ ਸਾਧੂਆਂ ਦੀ ਚੌਥੀ ਜਨਰੇਸ਼ਨ ਵਰਗੀ ਹੋ ਗਈ। ਸਮਝਣਾ ਬੰਦ ਕਰਤਾ ਵੀ ਸੰਗਤ ਦਾ ਕੰਮ ਤਾਂ ਮੱਥਾ ਟੇਕਣਾ, ਗੋਲਕ ਦੇ ਵਿੱਚ ਪੈਸੇ ਪਾਉਣੇ, ਪ੍ਰਸ਼ਾਦਾ ਛਕਣਾ ਤੇ ਘਰ ਜਾਣਾ। ਪ੍ਰਬੰਧ ਦੇ ਵਿੱਚ ਦਖਲ ਅੰਦਾਜ਼ੀ ਕਰਨਾ ਇਹ ਕੰਮ ਨਹੀਂ। ਇਹ ਸਾਰੇ ਜਿਹੜੇ ਕਾਰਨ ਨੇ ਇਹ ਮੌਜੂਦਾ ਸੰਕਟ ਲਈ ਜ਼ਿੰਮੇਵਾਰ ਨੇ। ਕੋਈ ਸ਼ੱਕ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸ਼ੁਰੂਆਤੀ ਸਮੇਂ ਦੇ ਵਿੱਚ ਬਹੁਤ ਪੰਥ ਦੇ ਭਲੇ ਦੇ ਚੜ੍ਹਦੀ ਕਲਾ ਤੇ ਕਾਰਜ ਕੀਤੇ, ਪਰ ਉਹੀ 4th ਜਨਰੇਸ਼ਨ ਜਿਹੜੀ ਹੈ ਪਿਛਲੇ 28-30 ਸਾਲਾਂ ਤੋਂ ਜਿਹੜੀ 4th ਜਨਰੇਸ਼ਨ ਸੀ ਉਹ ਆਪਣਾ ਖਾਸਾ ਜਿਹੜਾ ਹੈ ਉਹ ਗਵਾ ਬੈਠੀ। ਰੀੜ ਦੀ ਹੱਡੀ ਸੀ ਸਿੱਖ ਪੰਥ, ਉਹਨੂੰ ਉਹਨੇ ਇਗਨੋਰ ਮਾਰਨਾ ਸ਼ੁਰੂ ਕਰਤਾ। 4th ਜਨਰੇਸ਼ਨ ਇਸ ਕਰਕੇ ਸਾਡੀ ਜਿਹੜੀ ਹੈ ਉਹ ਨੀਵੀਂ ਆ ਗਈ, ਥੱਲੇ ਆ ਗਈ, ਕਿਉਂਕਿ ਉਹ ਆਪਣੇ ਸੋਮੇ ਦੇ ਨਾਲੋਂ ਸਾਡਾ ਸੋਮਾ ਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਸਿਧਾਂਤ, ਪਰੰਪਰਾਵਾਂ ਤੇ ਮਰਿਆਦਾਵਾਂ, ਉਹਨਾਂ ਨਾਲੋਂ ਆਪਣੇ ਆਪ ਨੂੰ ਜੁਦਾ ਕਰ ਲਿਆ, ਵੱਖਰਾ ਕਰ ਲਿਆ। ਸ਼ਾਇਦ ਸੈਕੂਲਰ ਬਣਨ ਦੀ ਚਾਹਤ ਦੇ ਵਿੱਚ। ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ, ਚਵਰ ਛਤਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਸਾਧ ਸੰਗਤ ਜੀ, ਸਭ ਤੋਂ ਪਹਿਲੋਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲੋਂ ਭਾਈ ਸਾਹਿਬ ਭਾਈ ਧੰਨਾ ਸਿੰਘ ਜੀ ਨੇ, ਸਰਦਾਰ ਨਰਿੰਦਰਪਾਲ ਸਿੰਘ ਜੀ ਹੁੰਦਲ ਜੀ ਨੇ ਆਪ ਜੀ ਨੂੰ ਸੰਬੋਧਨ ਕੀਤਾ ਔਰ ਆਪਣੇ ਸੰਬੋਧਨ ਦੌਰਾਨ ਇਹਨਾਂ ਨੇ ਸਿਧਾਂਤ ਦੀ ਗੱਲ ਕੀਤੀ। ਕਿਸੇ ਵੀ ਧਰਮ ਦੇ ਅੰਦਰ 3 ਚੀਜ਼ਾਂ ਪ੍ਰਮੁੱਖ ਹੁੰਦੀਆਂ ਨੇ। ਔਰ ਉਹ 3 ਚੀਜ਼ਾਂ ਹੋਣ ਤੇ ਉਹਨੂੰ ਅਸੀਂ ਧਰਮ ਦਾ ਨਾਮ ਦੇ ਸਕਦੇ ਹਾਂ। ਤੇ ਜੇ 3 ਚੀਜ਼ਾਂ ਦੇ ਵਿੱਚੋਂ ਕਿਸੇ ਇੱਕ ਦੀ ਵੀ ਕਮੀ ਹੈ ਤੇ ਉਹ ਕੋਈ ਸੈਕਟ ਹੋ ਸਕਦਾ ਹੈ, ਕੋਈ ਛੋਟਾ ਜਿਹਾ ਫਿਰਕਾ, ਛੋਟਾ ਜਿਹਾ ਸਮੂਹ ਹੋ ਸਕਦਾ ਹੈ, ਪਰ ਇੱਕ ਪ੍ਰੋਪਰ ਧਰਮ ਨਹੀਂ ਅਖਵਾ ਸਕਦਾ। ਉਸ ਵਿੱਚੋਂ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈ ਉਹ ਹੈ ਸਿਧਾਂਤ। ਹਰ ਧਰਮ ਦੇ ਕੋਲ ਆਪਣਾ ਇੱਕ ਸਿਧਾਂਤ ਹੁੰਦਾ ਹੈ। ਇਸਲਾਮ ਦੇ ਕੋਲ ਆਪਣਾ ਸਿਧਾਂਤ ਹੈ, ਕ੍ਰਿਸਚੈਨਿਟੀ ਦੇ ਕੋਲ ਆਪਣਾ ਸਿਧਾਂਤ ਹੈ, ਯਹੂਦੀਆਂ ਕੋਲ ਆਪਣਾ ਸਿਧਾਂਤ ਹੈ, ਪਾਰਸੀਆਂ ਕੋਲ ਆਪਣਾ ਸਿਧਾਂਤ ਹੈ, ਹਿੰਦੂਆਂ ਕੋਲ ਆਪਣਾ ਸਿਧਾਂਤ ਹੈ, ਔਰ ਸਿੱਖਾਂ ਦਾ ਆਪਣਾ ਸਿਧਾਂਤ ਹੈ ਜਿਹਨੂੰ ਅਸੀਂ ਵਿਲੱਖਣ ਵੀ ਕਹਿੰਦੇ। ਔਰ ਸਾਡਾ ਸਿਧਾਂਤ, ਇਹਦੀ ਪੁਸ਼ਟੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਕਰਦੀ। ਹਰ ਧਰਮ ਦੇ ਸਿਧਾਂਤ ਦੀ ਪੁਸ਼ਟੀ ਉਸ ਧਰਮ ਦਾ ਮੁੱਖ ਧਰਮ ਗ੍ਰੰਥ ਕਰਦਾ ਹੈ। ਇਸਲਾਮ ਦੇ ਵਿੱਚ ਕੀ ਕੀ ਕਨਸੈਪਟ ਨੇ ਇਹਦਾ ਖੁਲਾਸਾ ਕੁਰਾਨ 'ਚ ਮਿਲਦਾ ਹੈ। ਕ੍ਰਿਸਚੈਨਿਟੀ ਦੇ ਵਿੱਚ ਕੀ ਕੀ ਕਨਸੈਪਟ ਨੇ ਇਹਦਾ ਖੁਲਾਸਾ ਬਾਈਬਲ 'ਚ ਮਿਲਦਾ ਹੈ। ਔਰ ਹਿੰਦੂਇਜ਼ਮ ਦੇ ਵਿੱਚ ਕੀ ਕੀ ਕਨਸੈਪਟ ਨੇ ਇਹਦਾ ਖੁਲਾਸਾ ਕੁਝ ਵੇਦਾਂ ਦੇ ਵਿੱਚ ਮਿਲਦਾ ਹੈ, ਕੁਝ ਪੁਰਾਣਾਂ ਦੇ ਵਿੱਚ ਮਿਲਦਾ ਹੈ, ਕੁਝ ਉਪਨਿਸ਼ਦਾਂ 'ਚ ਮਿਲਦਾ ਹੈ। ਸੋ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੁੰਦੀ ਹੈ ਕਿਸੇ ਵੀ ਰਿਲੀਜਨ ਦੇ ਵਿੱਚ ਉਹ ਸਿਧਾਂਤ ਹੁੰਦੀ ਹੈ। ਦੂਸਰਾ ਹੁੰਦਾ ਹੈ ਪਰੰਪਰਾਵਾਂ ਤੇ ਮਰਿਆਦਾਵਾਂ। ਸਿਧਾਂਤ ਦੇ ਅਕੋਰਡਿੰਗ ਪਰੰਪਰਾਵਾਂ ਹੁੰਦੀਆਂ ਨੇ, ਮਰਿਆਦਾਵਾਂ ਹੁੰਦੀਆਂ ਨੇ। ਇਸਲਾਮ ਦੀਆਂ ਵੱਖਰੀਆਂ ਪਰੰਪਰਾਵਾਂ, ਵੱਖਰੀਆਂ ਮਰਿਆਦਾਵਾਂ ਨੇ। ਕ੍ਰਿਸਚੈਨਿਟੀ ਦੇ ਵਿੱਚ ਵੱਖਰੀਆਂ ਪਰੰਪਰਾਵਾਂ ਤੇ ਵੱਖਰੀਆਂ ਮਰਿਆਦਾਵਾਂ ਨੇ। ਹਿੰਦੂਆਂ ਦੀਆਂ ਵੱਖਰੀਆਂ ਪਰੰਪਰਾਵਾਂ ਤੇ ਵੱਖਰੀਆਂ ਮਰਿਆਦਾਵਾਂ ਨੇ।
ਔਰ ਸਾਡੀਆਂ ਪਰੰਪਰਾਵਾਂ ਤੇ ਮਰਿਆਦਾਵਾਂ ਜਿਹੜੀਆਂ ਨੇ ਉਹ ਅਲੱਗ ਨੇ, ਜਿਨ੍ਹਾਂ ਨੂੰ ਅਸੀਂ ਨਿਭਾਉਂਦੇ ਹਾਂ। ਔਰ ਤੀਸਰੀ ਜਿਹੜੀ ਚੀਜ਼ ਹੁੰਦੀ ਹੈ ਉਹ ਸਾਰੇ ਧਰਮਾਂ ਦੇ ਵਿੱਚ ਕਾਮਨ ਹੁੰਦੀ ਹੈ। ਜੇ ਉਹ ਹੈਗੀ ਹੈ ਤੇ ਧਰਮ ਹੈ, ਜੇ ਉਹ ਨਹੀਂ ਹੈ ਤੇ ਕੋਈ ਧਰਮ ਨਹੀਂ। ਔਰ ਤੀਸਰੀ ਚੀਜ਼ ਜਿਹੜੀ ਸਾਰੇ ਧਰਮਾਂ ਦੇ ਵਿੱਚ ਕਾਮਨ ਹੁੰਦੀ ਹੈ ਉਹ ਹੁੰਦੀ ਹੈ ਐਥਿਕਸ, ਨੈਤਿਕ ਨਿਯਮ। ਇਹ ਤਿੰਨ ਚੀਜ਼ਾਂ ਹੁੰਦੀਆਂ ਨੇ। ਹਰ ਧਰਮ ਆਪਣੇ ਸਿਧਾਂਤਾਂ ਦੀ ਇੰਟਰਪ੍ਰੀਟੇਸ਼ਨ ਕਰਦਾ ਹੈ, ਆਪਣੀਆਂ ਪਰੰਪਰਾਵਾਂ ਤੇ ਆਪਣੀਆਂ ਮਰਿਆਦਾਵਾਂ ਦੀ ਇੰਟਰਪ੍ਰੀਟੇਸ਼ਨ ਕਰਦਾ ਹੈ। ਹਰ ਧਰਮ ਦੇ ਪ੍ਰਚਾਰਕ ਆਪਣੀ ਆਪਣੀ ਕਮਿਊਨਿਟੀ ਦੇ ਵਿੱਚ ਜਾ ਕੇ ਆਪਣੇ ਆਪਣੇ ਸਿਧਾਂਤਾਂ ਦਾ, ਆਪਣੀਆਂ ਆਪਣੀਆਂ ਪਰੰਪਰਾਵਾਂ ਦਾ, ਆਪਣੀਆਂ ਆਪਣੀਆਂ ਮਰਿਆਦਾਵਾਂ ਦਾ ਪ੍ਰਚਾਰ ਕਰਦਾ ਹੈ, ਤਾਂ ਕਿ ਉਸ ਧਰਮ ਨੂੰ ਮੰਨਣ ਵਾਲੇ ਜਿਹੜੇ ਲੋਕ ਨੇ ਉਹ ਆਪਣੀਆਂ ਪਰੰਪਰਾਵਾਂ ਤੇ ਮਰਿਆਦਾਵਾਂ ਨੂੰ ਲਗਾਤਾਰ ਫਾਲੋ ਕਰਦੇ ਰਹਿਣ। ਸਾਡੀ ਪਰੰਪਰਾ ਜੋ ਸਾਨੂੰ ਬਖਸ਼ੀ ਹੈ ਸਤਿਗੁਰਾਂ ਨੇ, ਉਹਦੇ ਵਿੱਚੋਂ ਇੱਕ ਮੁੱਖ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਦਾ ਵਿਧੀ ਵਿਧਾਨ। ਕਿਸੇ ਵੀ ਧਰਮ ਦੇ ਵਿੱਚ ਦੋ ਤਰ੍ਹਾਂ ਦੇ ਇੰਸਟੀਟਿਊਸ਼ਨਸ ਹੁੰਦੇ ਨੇ। ਵੈਸੇ ਇਹ ਸਾਨੂੰ ਮਾਣ ਹੈ ਕਿ ਸਾਡੇ ਧਰਮ ਦੇ ਵਿੱਚ ਦੋ ਤਰ੍ਹਾਂ ਦੇ ਇੰਸਟੀਟਿਊਸ਼ਨਸ ਹੈ, ਬਾਕੀ ਧਰਮਾਂ ਦੇ ਵਿੱਚ ਤਕਰੀਬਨ ਇੱਕੋ ਹੀ ਤਰ੍ਹਾਂ ਦਾ ਇੰਸਟੀਟਿਊਸ਼ਨਸ ਹੁੰਦਾ ਹੈ। ਉਹ ਕਿਹੜੇ ਹੁੰਦੇ ਨੇ? ਦੋ। ਇੱਕ ਹੁੰਦੇ ਨੇ ਸਥਾਈ, ਜਿਹੜੇ ਹਮੇਸ਼ਾ ਰਹਿੰਦੇ ਨੇ। ਦੂਜੇ ਹੁੰਦੇ ਨੇ ਅਸਥਾਈ, ਜੋ ਸਮੇਂ ਸਮੇਂ ਦੇ ਉੱਤੇ ਬਦਲਦੇ ਰਹਿੰਦੇ ਨੇ, ਬਣਦੇ ਵਿਗੜਦੇ ਰਹਿੰਦੇ ਨੇ। ਬਾਕੀ ਧਰਮਾਂ ਦੇ ਜਿੰਨੇ ਵੀ ਇੰਸਟੀਟਿਊਸ਼ਨਸ ਹੈ ਉਹ ਉਹਨਾਂ ਧਰਮਾਂ ਦੇ ਫਾਊਂਡਰਾਂ ਨੇ ਨਹੀਂ ਬਣਾਏ, ਉਹਨਾਂ ਧਰਮਾਂ ਦੇ ਫਾਲੋਅਰਸ ਜਿਹੜੇ ਨੇ, ਡਿਵੋਟੀਜ਼ ਜਿਹੜੇ ਨੇ, ਉਹਨਾਂ ਨੇ ਬਣਾਏ। ਦੁਨੀਆ ਦੇ ਜਿੰਨੇ ਵੀ ਧਰਮ ਹੈ। ਪਰ ਸਾਡੀ ਇਹ ਖੁਸ਼ਕਿਸਮਤੀ ਹੈ ਕਿ ਸਾਡੇ ਜਿਹੜੇ ਕੁਝ ਇੰਸਟੀਟਿਊਸ਼ਨਸ ਸਾਡੇ ਗੁਰੂ ਸਾਹਿਬਾਨ ਨੇ ਬਣਾ ਕੇ ਦਿੱਤੇ ਨੇ, ਕੁਝ ਸਾਡੇ ਦਾਨੇ ਪੁਰਖਿਆਂ ਨੇ ਬਣਾਏ ਨੇ, ਦਾਨੇ ਬਜ਼ੁਰਗਾਂ ਨੇ ਬਣਾਏ। ਹੁਣ ਸਾਡੇ ਗੁਰੂ ਸਾਹਿਬਾਨ ਨੇ ਜਿਹੜੇ ਇੰਸਟੀਟਿਊਸ਼ਨਸ ਸਾਨੂੰ ਬਣਾ ਕੇ ਦਿੱਤੇ ਨੇ, ਉਹਨਾਂ ਦੇ ਵਿੱਚੋਂ ਗੁਰਦੁਆਰਾ ਇੱਕ ਹੈ, ਸੰਗਤ ਇੱਕ ਹੈ, ਪੰਗਤ ਇੱਕ ਹੈ, ਲੰਗਰ ਇੱਕ ਹੈ ਔਰ ਤਖਤ ਇੱਕ ਹੈ। ਇਹ ਕਦੇ ਖਤਮ ਨਹੀਂ ਹੋਣੇ, ਇਹ ਕਦੇ ਮਿਟਣੇ ਨਹੀਂ ਹੈ, ਕਦੇ ਮੁੱਕਣੇ ਨਹੀਂ ਹੈ, ਇਹ ਹਮੇਸ਼ਾ ਰਹਿਣੇ, ਕਿਉਂਕਿ ਗੁਰੂ ਸਾਹਿਬਾਨ ਨੇ ਆਪਣੀ ਹਯਾਤੀ ਦੇ ਵਿੱਚ ਆਪ ਇਹਨਾਂ ਨੂੰ ਬਣਾਇਆ। ਦੂਸਰੇ ਸਾਡੇ ਦਾਨਿਆਂ ਨੇ ਬਣਾਏ ਨੇ, ਉਹ ਬਦਲਦੇ ਰਹਿੰਦੇ ਆ, ਪਰਿਵਰਤਨਸ਼ੀਲ ਹੁੰਦੇ ਆ, ਜਿਵੇਂ ਕਮੇਟੀਆਂ, ਸਭਾ, ਸੁਸਾਇਟੀਆਂ, ਜਥੇਬੰਦੀਆਂ। ਇੱਕ ਸਮਾਂ ਸੀ ਜਦੋਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਪ੍ਰਚਾਰ ਪ੍ਰਸਾਰ ਲਈ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ। ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਜਲਦੀ ਉਸ ਨੂੰ ਮਸੰਦ ਪ੍ਰਥਾ ਦੇ ਵਿੱਚ ਕਨਵਰਟ ਕਰ ਦਿੱਤਾ ਤੇ ਫਿਰ 10ਵੇਂ ਜਾਮੇ ਦੇ ਵਿੱਚ ਆ ਕੇ ਉਹ ਮਸੰਦ ਪ੍ਰਥਾ ਜਿਹੜੀ ਹੈ ਉਹ ਡਿਸਟਰੋਏ ਕਰ ਦਿੱਤੀ ਗਈ, ਖਤਮ ਕਰ ਦਿੱਤੀ ਗਈ। ਇਸੇ ਤਰ੍ਹਾਂ ਫਿਰ ਮਹੰਤ ਸਿਸਟਮ ਆਇਆ, ਉਹ 100 ਸਾਲ ਚੱਲਿਆ। ਸ਼ੁਰੂਆਤੀ ਸਮੇਂ ਦੇ ਵਿੱਚ ਅੱਛੇ ਲੋਕ ਸੀ ਜਿਨ੍ਹਾਂ ਨੇ ਗੁਰਦੁਆਰਿਆਂ ਦੇ ਪ੍ਰਬੰਧ ਸੰਭਾਲੇ, ਪੰਥ ਦੀ ਮਦਦ ਬੜੀ ਕਰਦੇ ਸੀ। ਜੰਗਲਾਂ ਬੇਲਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲੈ ਕੇ ਜਾਂਦੇ ਸੀ, ਜੰਗਲਾਂ ਬੇਲਿਆਂ ਦੇ ਵਿੱਚ ਜਾ ਕੇ ਸਿੱਖਾਂ ਨੂੰ ਬਾਣੀ ਨਾਲ ਜੋੜਦੇ ਸੀ, ਬਾਣੀ ਦੀ ਗੱਲ ਸਮਝਾਉਂਦੇ ਸੀ। ਗੜਬੜ ਕਿੱਥੇ ਹੋਈ? ਗੁਰੂ ਸਾਹਿਬਾਨ, ਖਾਸ ਤੌਰ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਾਡੇ ਜਿਹੜੇ ਸਥਾਨ ਸੀ, ਚਾਹੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੀ, ਸ੍ਰੀ ਅਕਾਲ ਤਖਤ ਸਾਹਿਬ ਸੀ, ਸ੍ਰੀ ਨਨਕਾਣਾ ਸਾਹਿਬ ਸੀ, ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਸੀ, ਇਹਨਾਂ ਸਾਰੇ ਅਸਥਾਨਾਂ ਦਾ ਪ੍ਰਬੰਧ ਜਿਹੜਾ ਸੀ ਉਹ ਸਾਧੂਆਂ ਕੋਲ ਆਇਆ। ਕੁਝ ਨਿਰਮਲੇ ਸਾਧੂਆਂ ਕੋਲ ਸੀ, ਕੁਝ ਉਦਾਸੀਆਂ ਸਾਧੂਆਂ ਕੋਲ ਸੀ। ਹੁਣ ਪ੍ਰਬੰਧ ਚਲਾਉਣ ਦੇ ਲਈ ਪੈਸਾ ਚਾਹੀਦਾ। ਉਹ ਬੜੀ ਸਾਦਾ ਜੀਵਨ ਜਿਉਣ ਵਾਲੇ ਸੀ।
ਜਿੰਨਾ ਕੁ ਕੋਈ ਉਹਨਾਂ ਨੂੰ ਕੁਝ ਮਿਲਦਾ ਸੀ, ਕੋਈ ਆਨਾ 2 ਆਨੇ 5 10 ਉਹਦੇ ਨਾਲ ਉਹ ਜੋਤ ਬਾਲਦੇ ਸੀ, ਰੌਸ਼ਨੀ ਰੱਖਦੇ ਸੀ, ਚਾਨਣ ਕਰਦੇ ਸੀ। ਜਿੰਨਾ ਕੁ ਉਹਨਾਂ ਦੀ ਸਮਰੱਥਾ ਹੁੰਦੀ ਸੀ ਉਹ ਉੱਥੇ ਗੁਰੂ ਕੇ ਲੰਗਰ ਵੀ ਚਲਾ ਲੈਂਦੇ ਸੀ, ਕਿਸੇ ਆਏ ਗਏ ਰਾਹੀ ਪਾਂਧੀ ਨੂੰ ਛਕਾ ਦਿੰਦੇ ਸੀ। ਪੰਥ ਸੰਘਰਸ਼ ਦੇ ਵਿੱਚ ਸੀ, ਜੰਗਲਾਂ ਬੇਲਿਆਂ ਦੇ ਵਿੱਚ ਸੀ, ਬੜੇ ਔਖੇ ਪੈਂਡੇ ਬਤੀਤ ਕਰ ਰਿਹਾ ਸੀ, ਬੜਾ ਦਰਦਨਾਕ ਜਿਹੜਾ ਹੈ ਉਹ ਜੀਵਨ ਜਿਉ ਰਿਹਾ ਸੀ, ਸਿਰਾਂ ਦੇ ਮੁੱਲ ਪੈ ਰਹੇ ਸੀ। ਤੇ ਇਹ ਸਾਧੂ ਉਦਾਸੀ ਤੇ ਨਿਰਮਲੇ ਇਹ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲ ਰਹੇ ਸੀ। ਹੁਣ ਹੋਇਆ ਕੀ? ਜ਼ਰੂਰੀ ਨਹੀਂ ਹੈ ਕਿ ਜੇ ਬਾਪ ਅੱਛਾ ਹੈ ਤੇ ਉਹਦਾ ਪੁੱਤਰ ਵੀ ਅੱਛਾ ਹੋਵੇ। ਜੇ ਪੁੱਤਰ ਵੀ ਬਾਪ ਨਾਲੋਂ 50% ਅੱਛਾ ਹੈ ਤੇ ਪੋਤਰਾ ਵੀ ਜਿਹੜਾ ਹੈ ਉਹ ਦਾਦੇ ਵਰਗਾ ਹੋਵੇ ਜਾਂ ਪਿਤਾ ਵਰਗਾ 50% ਅੱਛਾ ਹੋਵੇ। ਇਹ ਜ਼ਰੂਰੀ ਨਹੀਂ ਹੁੰਦਾ। ਹੁਣ ਹੋਇਆ ਕੀ ਸਾਧ ਸੰਗਤ ਜੀ ਕਿ ਸੰਘਰਸ਼ ਕਰਦਿਆਂ ਖਾਲਸੇ ਨੇ ਰਾਜ ਭਾਗ ਕਾਇਮ ਕਰ ਲਿਆ। ਜਦੋਂ ਖਾਲਸੇ ਦਾ ਰਾਜ ਭਾਗ ਆਇਆ ਤੇ ਸ਼ੁਰੂਆਤੀ ਸਮੇਂ ਦੇ ਵਿੱਚ ਜਿਹੜੇ ਸਿੱਖ ਸਰਦਾਰ ਰਾਜੇ ਬਣੇ, ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਸੀ ਕਿ ਇਹ ਜਿਹੜਾ ਰਾਜ ਸਾਨੂੰ ਮਿਲਿਆ ਇਹ ਗੁਰੂ ਦੀ ਬਖਸ਼ਿਸ਼ ਨਾਲ ਮਿਲਿਆ, ਗੁਰੂ ਦੀ ਬਖਸ਼ਿਸ਼ ਨਾਲ ਮਿਲਿਆ। ਤੇ ਉਹਨਾਂ ਨੇ ਕਿਹਾ ਵੀ ਗੁਰੂ ਦੀ ਬਖਸ਼ਿਸ਼ ਨਾਲ ਰਾਜ ਭਾਗ ਮਿਲਿਆ ਤੇ ਸਾਨੂੰ ਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ। ਹੁਣ ਗੁਰੂ ਦੀ ਸੇਵਾ ਕਿਵੇਂ ਕੀਤੀ ਜਾਏ? ਉਹਨਾਂ ਨੇ ਕਿਹਾ ਕਿ ਗੁਰਦੁਆਰੇ ਜਿਹੜੇ ਹੈ ਇਹ ਸਦਾ ਹੀ ਰੌਸ਼ਨ ਰਹਿਣ, ਆਬਾਦ ਰਹਿਣ। ਇਹਨਾਂ ਦੀ ਇਨਕਮ ਆਫ ਸੋਰਸਸ ਜਿਹੜੀ ਹੈ ਉਹ ਨਹੀਂ ਹੈ ਤੇ ਇਹਨਾਂ ਨੂੰ ਇਨਕਮ ਆਫ ਸੋਰਸਸ ਜਿਹੜੀ ਹੈ ਉਹ ਪੈਦਾ ਕਰਕੇ ਦਿੱਤੀ ਜਾਏ। ਤਾਂ ਉਹਨਾਂ ਸਾਡੇ ਸ਼ੁਰੂਆਤੀ ਸਮੇਂ ਦੇ ਰਾਜਿਆਂ ਨੇ ਗੁਰਦੁਆਰਿਆਂ ਦੇ ਨਾਂ ਜਗੀਰਾਂ ਲਵਾਤੀਆਂ, ਜ਼ਮੀਨਾਂ ਲਵਾਤੀਆਂ। ਫਿਰ ਉਧਰੋਂ ਰਾਜਿਆਂ ਦੀ ਵੀ ਸੈਕੰਡ ਜਨਰੇਸ਼ਨ ਆ ਗਈ, ਜਿਹੜੀ 50% ਇੱਕ ਧਰਮੀ ਸੀ ਤੇ 50% ਜਿਹੜੀ ਉਹ ਦੂਜੀ ਹੋ ਗਈ। ਤੇ ਉਧਰੋਂ ਜਿਹੜੇ ਸਾਧੂ ਸੰਤ ਪ੍ਰਬੰਧ ਕਰਦੇ ਸੀ ਉਹਨਾਂ ਦੀ ਵੀ ਸੈਕੰਡ ਜਨਰੇਸ਼ਨ ਆ ਗਈ, ਉਹ ਵੀ 50% ਧਰਮੀ ਸੀ ਤੇ 50% ਦੂਜੀ ਹੋ ਗਈ। ਫਿਰ ਸਮਾਂ ਬੀਤਿਆ, ਰਾਜਿਆਂ ਦੀ ਜਿਹੜੀ ਤੀਸਰੀ ਜਨਰੇਸ਼ਨ ਆਈ ਉਹ ਨਿਰੀ ਅਯਾਸ਼ ਹੋ ਗਈ ਤੇ ਇਧਰੋਂ ਸਾਧੂਆਂ ਸੰਤਾਂ ਦੀ ਜਿਹੜੀ ਤੀਸਰੀ ਜਨਰੇਸ਼ਨ ਆਈ ਉਹ ਵੀ ਅਯਾਸ਼ ਹੋ ਗਈ, ਕਿਉਂਕਿ ਸੰਗਤ ਤੇ ਨਿਰਭਰਤਾ ਘਟ ਗਈ। ਜ਼ਮੀਨਾਂ ਨਾਲ ਆਮਦਨ ਹੋ ਗਈ, ਸੰਗਤ ਦੀ ਨਿਰਭਰਤਾ ਨਹੀਂ ਰਹੀ, ਸੰਗਤ ਦੀ ਲੋੜ ਨਾ ਰਹੀ। ਤੇ ਜੋ ਸੰਗਤ ਦੀ ਲੋੜ ਨਾ ਰਹੀ ਤੇ ਉਹਨਾਂ ਨੇ ਕਿਹਾ ਤਾਂ ਸਾਡੀਆਂ ਨਿੱਜੀ ਜਾਇਦਾਦਾਂ ਨੇ ਗੁਰਦੁਆਰੇ, ਇਹ ਕੌਣ ਹੁੰਦੇ ਨੇ ਸਾਡੇ 'ਚ ਦਖਲਅੰਦਾਜ਼ੀ ਕਰਨ ਵਾਲੇ? ਕਿਉਂਕਿ ਜ਼ਮੀਨਾਂ ਦੀ ਆਮਦਨ ਸੀ, ਜ਼ਮੀਨਾਂ ਦੀ ਆਮਦਨ ਦੇ ਨਾਲ ਨਾਲੇ ਪ੍ਰਬੰਧ ਚੱਲਦੇ ਸੀ, ਨਾਲੇ ਉਹਨਾਂ ਦੀ ਐਸ਼ੋ ਇਸ਼ਰਤ ਹੁੰਦੀ ਸੀ। ਜਦੋਂ ਤੀਸਰੀ ਜਨਰੇਸ਼ਨ ਰਾਜਿਆਂ ਦੀ ਵੀ ਆ ਗਈ ਤੇ ਉਹ ਉਦਾਸੀ ਤੇ ਨਿਰਮਲੇ ਸਾਧੂਆਂ ਦੀ ਵੀ ਆ ਗਈ, ਜਿਨ੍ਹਾਂ ਨੂੰ ਅਸੀਂ ਮਹੰਤ ਕਹਿੰਦੇ ਹਾਂ। ਉਹ ਨਵੀਂ ਕੈਟਾਗਰੀ ਪੈਦਾ ਹੋ ਗਈ, ਤੀਸਰੀ ਜਨਰੇਸ਼ਨ ਮਹੰਤ। ਹੁਣ ਗੁਰੂ ਪਿਆਰਿਓ ਹੋਇਆ ਕੀ ਕਿ ਤੀਸਰੀ ਜਨਰੇਸ਼ਨ ਦੇ ਜਿਹੜੇ ਸਾਧੂ ਬਹਾਤਮਾ ਸੀ, ਮਹੰਤ ਸੀ, ਜਿਹੜੇ ਕਿ ਬਿਲਕੁਲ ਹੀ ਮਰਿਆਦਾ ਤੋਂ ਤੇ ਪਰੰਪਰਾਵਾਂ ਤੋਂ ਅਣਜਾਣ ਸੀ, ਐਸ਼ੋ ਇਸ਼ਰਤ ਦਾ ਜੀਵਨ ਬਤੀਤ ਕਰਦੇ ਸੀ, ਸੰਗਤ ਨੂੰ ਸਮਝਦੇ ਕੁਛ ਨਹੀਂ ਸੀ, ਆਮਦਨ ਗੁਰਦੁਆਰਿਆਂ ਦੀ ਜ਼ਮੀਨਾਂ ਤੋਂ ਸੀ, ਉਹਦੇ ਨਾਲ ਉਹ ਜੀਵਨ ਜਿਉਂਦੇ ਸੀ ਅੱਛਾ, ਤੇ ਫਿਰ ਜਾਣਾ ਸੀ ਸਭ ਕੁਝ। ਫੋਰਥ ਜਨਰੇਸ਼ਨ ਜਿਹੜੀ ਰਾਜਿਆਂ ਦੀ ਆਈ ਉਹ ਉਸ ਤੋਂ ਵੀ ਖਰਾਬ ਆ ਗਈ ਤੇ ਇਧਰੋਂ ਮਹੰਤਾਂ ਦੀ ਜਿਹੜੀ ਫੋਰਥ ਜਨਰੇਸ਼ਨ ਆਈ ਉਹ ਜਮਾਂ ਹੀ ਗਰਕੀ ਹੋਈ ਆ ਗਈ। ਰਾਜਿਆਂ ਦਾ ਰਾਜ ਖਤਮ ਹੋ ਗਿਆ। ਜਦੋਂ ਰਾਜਿਆਂ ਦਾ ਰਾਜ ਖਤਮ ਹੋ ਗਿਆ, ਵੱਡੇ ਵੱਡੇ ਸਰਦਾਰ ਜਿਹੜੇ ਸੀ ਅੰਗਰੇਜ਼ਾਂ ਨੇ ਪੈਨਸ਼ਨਾਂ ਦੇ ਕੇ ਘਰੀ ਤੋਰਤੇ, ਕਈਆਂ ਨੂੰ ਜੇਲ੍ਹਾਂ 'ਚ ਬੰਦ ਕਰਤਾ। ਜਦੋਂ ਰਾਜ ਭਾਗ ਖੁੱਸ ਗਿਆ, ਫਿਰ ਸਿੱਖ ਸਰਦਾਰਾਂ ਨੇ ਸੋਚਿਆ ਵੀ ਰਾਜ ਕਿੱਧਰ ਗਿਆ। ਅਸੀਂ ਉਦੋਂ ਸੋਚਦੇ ਹਾਂ ਨਾ ਜਦੋਂ ਖੁੱਸ ਜਾਂਦਾ ਕੁਝ। ਫਿਰ ਸਾਰੇ ਦਾਨੇ ਰਾਜਿਆਂ ਨੇ, ਸਿੱਖ ਸਰਦਾਰਾਂ ਨੇ ਬਹਿ ਕੇ ਸੋਚਿਆ ਵੀ ਰਾਜ ਕਿੱਧਰ ਗਿਆ। ਕਹਿੰਦੇ ਆਇਆ ਕਿੱਥੋਂ ਸੀ, ਪਤਾ ਕਰੀਏ ਆਇਆ ਕਿੱਥੋਂ ਸੀ। ਫਿਰ ਪਿਤਾ ਦਾ ਇਤਿਹਾਸ ਫਰੋਲਿਆ, ਦਾਦੇ ਦਾ ਇਤਿਹਾਸ ਫਰੋਲਿਆ, ਪੜਦਾਦੇ ਦਾ ਇਤਿਹਾਸ ਫਰੋਲਿਆ, ਫਿਰ ਪਤਾ ਲੱਗਿਆ ਤਾਂ ਗੁਰੂ ਨੇ ਦਿੱਤਾ ਸੀ। ਗੁਰੂ ਕਿੱਥੇ ਹੈ? ਇਹ ਗੁਰੂ ਤਾਂ ਹੈ ਨਹੀਂ ਆਪਣੇ ਕੋਲੇ। ਫਿਰ ਚੱਲੀਏ ਗੁਰੂ ਨੂੰ ਮਿਲੀਏ ਜਾ ਕੇ। ਜਿਹੜੇ ਗੁਰੂ ਨੇ ਸਾਡੇ ਪੜਦਾਦਿਆਂ ਨੂੰ ਰਾਜ ਦਿੱਤਾ ਸੀ, ਉਸ ਗੁਰੂ ਨੂੰ ਮਿਲੀਏ ਜਾ ਕੇ ਵੀ ਸਤਿਗੁਰੂ ਜੀ ਹੁਣ ਸਾਨੂੰ ਵੀ ਦਿਓ, ਰਾਜ ਖੁੱਸ ਗਿਆ ਸਾਡੇ ਤੋਂ। ਜਦੋਂ ਗੁਰੂ ਕੋਲ ਆਏ
ਤੇ ਅੱਗੇ ਜਿਹੜੇ ਮਹੰਤ ਬੈਠੇ ਸੀ ਉਹ ਕਹਿੰਦੇ ਤੁਸੀਂ ਕੌਣ ਹੁੰਦੇ ਓਏ, ਕੌਣ ਹੋ ਇੱਥੇ? ਕਹਿੰਦੇ ਅਸੀਂ ਗੁਰੂ ਨੂੰ ਲੱਭਣਾ ਹੈ। ਕਹਿੰਦੇ ਹੈ ਨਹੀਂ ਤੁਹਾਡਾ ਗੁਰੂ, ਉੱਥੋਂ ਭਾਜੋ। ਉਹਦੇ ਟੱਲੀਆਂ ਵੱਜ ਰਹੀਆਂ ਸੀ, ਜੋਤਾਂ ਜਗ ਰਹੀਆਂ ਸੀ, ਆਰਤੀਆਂ ਹੋ ਰਹੀਆਂ ਸੀ। ਉਹ ਕਹਿੰਦੇ ਕਿਹੜਾ ਗੁਰੂ? ਹੈ ਨਹੀਂ ਇੱਥੇ ਤੁਹਾਡਾ ਗੁਰੂ, ਮੱਥਾ ਟੇਕੋ ਤੇ ਜਾਓ। ਫੇਰ ਸਿੱਖ ਸਰਦਾਰਾਂ ਨੇ ਸੋਚਿਆ ਵੀ ਹੁਣ ਜੇ ਗੁਰੂ ਲੱਭਣਾ ਹੈ ਤੇ ਪਹਿਲਾਂ ਗੁਰੂ ਦੇ ਘਰ ਆਜ਼ਾਦ ਕਰਾਉਣੇ ਪੈਣਗੇ। ਜੇ ਗੁਰੂ ਨਾਲ ਜੁੜਨਾ ਹੈ ਤੇ ਪਹਿਲਾਂ ਗੁਰੂ ਦੇ ਦਰਾਂ ਦੀ ਮਰਿਆਦਾ ਬਹਾਲ ਕਰਾਉਣੀ ਪਊ। ਤੇ ਫਿਰ ਸੰਘਰਸ਼ ਤੁਰ ਪਿਆ। ਇਹ ਹੋਇਆ ਨਾ, ਫਿਰ ਸੰਘਰਸ਼ ਚੱਲ ਪਿਆ। ਹੁਣ ਰਾਜ ਭਾਗ ਦਾ ਕਹਿੰਦੇ ਬਾਅਦ 'ਚ ਹੀ ਦੇਖਾਂਗੇ। ਰਾਜ ਭਾਗ ਤਾਂ ਮਿਲੂ ਨਾ ਜੇ ਗੁਰੂ ਨਾਲ ਹੋਊਗਾ, ਤੇ ਗੁਰੂ ਨਾਲ ਤਾਂ ਹੋਊਗਾ ਜੇ ਗੁਰੂ ਦੀ ਬਾਣੀ ਤੇ ਗੁਰੂ ਦੀ ਬਾਣੀ ਦੀ ਵਿਚਾਰ ਹੋਊਗੀ। ਤੇ ਗੁਰੂ ਦੀ ਬਾਣੀ ਤੇ ਗੁਰੂ ਦੀ ਬਾਣੀ ਦੀ ਵਿਚਾਰ ਗੁਰਦੁਆਰੇ ਮਿਲਣੀ ਹੈ। ਗੁਰਦੁਆਰੇ 'ਚ ਤਾਂ ਹੋਰ ਹੀ ਕਥਾਵਾਂ ਚੱਲੀ ਜਾਂਦੀਆਂ, ਹੋਰ ਹੀ ਕੁਝ ਹੋਈ ਜਾਂਦਾ, ਤੇ ਪੁਜਾਰੀ ਉਹ ਖੰਘਣ ਨਹੀਂ ਦਿੰਦੇ। ਫੇਰ ਪੰਥ ਜਾਗਿਆ। ਵੈਸੇ ਵੀ ਕਹਿੰਦੇ ਹੁੰਦੇ ਆ ਕਿ 4 ਪੀੜ੍ਹੀਆਂ ਦਾ ਸਿਸਟਮ ਚੱਲਦਾ ਹੁੰਦਾ, ਚਾਹੇ ਪੀੜ੍ਹੀ ਸਾਧੂਆਂ ਦੀ ਹੋਵੇ, ਚਾਹੇ ਕਿਸੇ ਵਿਅਕਤੀ ਦੀ ਹੋਵੇ, ਤੇ ਚਾਹੇ ਕਿਸੇ ਰਾਜੇ ਦੀ ਹੋਵੇ। ਪਹਿਲੀ ਪੀੜ੍ਹੀ ਹੁੰਦੀ ਹੈ ਸਤੋਗੁਣੀ, ਦੂਜੀ ਪੀੜ੍ਹੀ ਜਿਹੜੀ ਹੁੰਦੀ ਹੈ ਉਹ ਸਤੋਗੁਣੀ ਹੁੰਦੀ ਹੈ, ਥੋੜੀ ਜਿਹੀ ਰਜੋਗੁਣੀ ਹੁੰਦੀ ਹੈ। ਤੀਸਰੀ ਪੀੜ੍ਹੀ ਦੇ ਵਿੱਚ ਸਤੋਗੁਣ ਬਿਲਕੁਲ ਖਤਮ ਹੋ ਜਾਂਦਾ, ਰਜੋਗੁਣ ਹੁੰਦਾ, ਨਾਲ ਉਹਦੇ ਤਮੋਗੁਣ ਆ ਜਾਂਦਾ, ਤੇ ਚੌਥੀ ਪੀੜ੍ਹੀ ਜਿਹੜੀ ਉਹ ਤਮੋਗੁਣ ਦੀ ਹੁੰਦੀ ਹੈ, ਉਹ ਖਤਮ ਹੋ ਜਾਂਦਾ। ਇੱਕ ਬੰਦਾ ਸੰਘਰਸ਼ ਕਰਕੇ ਬਹੁਤ ਜ਼ਮੀਨ ਤੋੜਦਾ ਹੈ, ਸੰਘਰਸ਼ ਕਰਕੇ ਪੈਸਾ ਕਮਾਉਂਦਾ ਹੈ, ਫਿਰ ਉਹਦਾ ਪੁੱਤਰ ਜਿਹੜਾ ਉਸ ਪੈਸੇ ਨੂੰ ਹੋਰ ਵਧਾਉਂਦਾ ਹੈ, ਕਿਉਂਕਿ ਉਹਨੇ ਬਾਪ ਨੂੰ ਮਿਹਨਤ ਕਰਦੇ ਤੱਕਿਆ ਹੁੰਦਾ ਹੈ। ਫਿਰ ਉਹਦਾ ਜਿਹੜਾ ਗਾਂ ਪੁੱਤਰ ਹੁੰਦਾ ਹੈ, ਉਹਨੇ ਆਪਣੇ ਬਾਪ ਨੂੰ ਥੋੜੀ ਬਹੁਤੀ ਮਿਹਨਤ ਕਰਦੇ ਦੇਖਿਆ ਹੁੰਦਾ, ਬਾਹਲੀ ਨਹੀਂ ਦੇਖਿਆ ਹੁੰਦਾ, ਦਾਦੇ ਨੂੰ ਤਾਂ ਬਿਲਕੁਲ ਹੀ ਨਹੀਂ ਦੇਖਿਆ ਹੁੰਦਾ। ਤੇ ਜਿਹੜਾ ਚੌਥਾ ਹੁੰਦਾ ਪੜਪੋਤਾ, ਉਹਨੇ ਕਿਸੇ ਨੂੰ ਨਹੀਂ ਦੇਖਿਆ ਹੁੰਦਾ, ਉਹ ਕਹਿੰਦਾ ਤਾਂ ਐਵੇਂ ਮਿਲਿਆ ਧਨ ਪਦਾਰਥ, ਉਹ ਉਜਾੜਨਾ ਸ਼ੁਰੂ ਕਰ ਦਿੰਦਾ। ਤੇ ਫਿਰ ਗਾਂ ਉਹਦੇ ਬੱਚੇ ਜਿਹੜੇ ਉਹ ਫੇਰ ਸੜਕ ਤੇ ਆ ਜਾਂਦੇ। ਐਂ ਸਿਸਟਮ ਚੱਲਦਾ, ਸਰਕਲ ਚੱਲਦਾ ਹੁੰਦਾ, ਇਹ ਸਿਸਟਮ ਚੱਲਦਾ ਸਮਾਜ ਦਾ। ਤੁਸੀਂ ਦੇਖ ਲਓ, ਜਿਹਦਾ ਮਰਜ਼ੀ ਇਤਿਹਾਸ ਚੁੱਕ ਕੇ ਦੇਖ ਲਓ, ਕਿਸੇ ਅਮੀਰ ਦਾ ਇਤਿਹਾਸ ਚੁੱਕ ਕੇ ਦੇਖ ਲਓ, ਕਿਸੇ ਰਾਜੇ ਦਾ ਇਤਿਹਾਸ ਚੁੱਕ ਕੇ ਦੇਖ ਲਓ, ਕਿਸੇ ਸਾਧੂ ਦਾ ਇਤਿਹਾਸ ਚੁੱਕ ਕੇ ਦੇਖ ਲਓ, ਚੌਥੀ ਕਿਤੇ ਆ ਕੇ ਫਿਰ ਖਤਮ ਹੋ ਜਾਂਦਾ, ਪੰਜਵਾਂ ਫਿਰ ਸ਼ੁਰੂ ਕਰਦਾ, ਫਿਰ ਤਾਂ ਚੜ੍ਹਨਾ ਸ਼ੁਰੂ ਹੁੰਦਾ। ਤਾਂ ਰਜੋਗੁਣੀ ਸਤੋਗੁਣੀ, ਸਤੋਗੁਣੀ ਪਲੱਸ ਰਜੋਗੁਣੀ, ਰਜੋਗੁਣੀ ਪਲੱਸ ਤਮੋਗੁਣੀ, ਤਮੋਗੁਣੀ ਪਲੱਸ ਫਿਰ ਤਮੋਗੁਣੀ ਇਕੱਲਾ ਰਹਿ ਜਾਂਦਾ। ਤਾਂ ਫਿਰ ਮੋਰਚੇ ਲੱਗਣੇ ਸ਼ੁਰੂ ਹੋ ਗਏ, ਫਿਰ ਸ਼ਹਾਦਤਾਂ ਹੋਈਆਂ, ਕੁਰਬਾਨੀਆਂ ਹੋਈਆਂ, ਤੇ ਕੁਰਬਾਨੀਆਂ ਕਰਕੇ ਸ਼ਹਾਦਤਾਂ ਦੇ ਕੇ ਪੰਥ ਨੇ ਗੁਰਧਾਮਾਂ ਦਾ ਪ੍ਰਬੰਧ ਸੰਭਾਲਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ। ਤੇ ਜਿਹੜੇ ਸ਼ੁਰੂਆਤੀ ਸਮੇਂ ਦੇ ਵਿੱਚ 1920 ਦੇ ਵਿੱਚ ਮੈਂਬਰ ਬਣੇ, ਬੜੇ ਦਾਨੇ ਪੁਰਖ ਸੀ, ਬੜੇ ਦਾਨੇ ਪੁਰਖ ਸੀ, ਬੜੀਆਂ ਕੁਰਬਾਨੀਆਂ ਸੀ। ਪਰ ਉਹੀ ਸਿਸਟਮ ਫਿਰ ਚੱਲ ਪਿਆ। 100 ਸਾਲ ਹੀ ਲੱਗਦੇ ਆ ਨਾ, 4 ਜਨਰੇਸ਼ਨਾਂ 100 ਸਾਲ 'ਚ ਹੀ ਲੰਘ ਜਾਂਦੀਆਂ ਨੇ, ਤੇ 100 ਸਾਲ ਹੋ ਗਿਆ। ਇਹ ਚੌਥੀ ਜਨਰੇਸ਼ਨ ਹੈ, ਤੇ ਚੌਥੀ ਜਨਰੇਸ਼ਨ ਜਿਹੜੀ ਹੈ ਇਹ ਉਦਾਸੀ ਤੇ ਨਿਰਮਲੇ ਸਾਧੂਆਂ ਦੀ ਚੌਥੀ ਜਨਰੇਸ਼ਨ ਵਰਗੀ ਹੋਗੀ। ਸਮਝਣਾ ਹੀ ਬੰਦ ਕਰਤਾ, ਸਮਝਣਾ ਬੰਦ ਕਰਤਾ ਵੀ ਸੰਗਤ ਦਾ ਕੰਮ ਤਾਂ ਮੱਥਾ ਟੇਕਣਾ, ਗੋਲਕ ਦੇ ਵਿੱਚ ਪੈਸੇ ਪਾਉਣੇ, ਪ੍ਰਸ਼ਾਦਾ ਛਕਣਾ ਤੇ ਘਰ ਜਾਣਾ। ਪ੍ਰਬੰਧ ਦੇ ਵਿੱਚ ਦਖਲ ਅੰਦਾਜ਼ੀ ਕਰਨਾ ਇਹ ਕੰਮ ਨਹੀਂ, ਉਹ ਸਾਡਾ ਕੰਮ ਹੈ। ਇਹ ਸਾਰੇ ਜਿਹੜੇ ਕਾਰਨ ਨੇ ਇਹ ਮੌਜੂਦਾ ਸੰਕਟ ਲਈ ਜ਼ਿੰਮੇਵਾਰ ਨੇ, ਮੌਜੂਦਾ ਸੰਕਟ ਲਈ ਜ਼ਿੰਮੇਵਾਰ ਨੇ। ਹੁਣ ਸਾਧ ਸੰਗਤ ਜੀ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਘੱਟੋ ਘੱਟ ਆਪਣੇ ਜਿਹੜੇ ਸਿਧਾਂਤ ਹੈ ਔਰ ਸਿਧਾਂਤ ਦੇ ਅਕੋਰਡਿੰਗ ਜਿਹੜੀਆਂ ਸਾਡੀਆਂ ਮਰਿਆਦਾਵਾਂ ਨੇ, ਜਿਹੜੀਆਂ ਸਾਡੀਆਂ ਪਰੰਪਰਾਵਾਂ ਨੇ, ਅਸੀਂ ਇਹਨਾਂ ਦੇ ਉੱਤੇ ਫੋਕਸ ਕਰਕੇ ਤੇ ਇਹਨਾਂ ਦੀ ਰਾਖੀ ਕਰਦੇ ਰਹੀਏ ਤੇ ਇਹਨਾਂ ਨੂੰ ਅਪਣਾਉਂਦੇ ਵੀ ਰਹੀਏ। ਔਰ ਜਿਹੜੀ ਕਮਿਊਨਿਟੀ ਦੇ ਨੌਜਵਾਨ ਆਪਣੇ ਸਿਧਾਂਤਾਂ ਦੇ ਪ੍ਰਤੀ ਅਵੇਅਰ ਹੋਣਗੇ, ਆਪਣੀਆਂ ਪਰੰਪਰਾਵਾਂ ਤੇ ਮਰਿਆਦਾਵਾਂ ਦੇ ਪ੍ਰਤੀ ਅਵੇਅਰ ਹੋਣਗੇ, ਉੱਥੇ ਉਹਨਾਂ ਦੇ ਇੰਸਟੀਟਿਊਸ਼ਨਸ ਦੇ ਵਿੱਚ ਗੜਬੜਾਂ ਨਹੀਂ ਹੋਣਗੀਆਂ, ਉਹ ਠੀਕ ਰਹਿਣਗੇ। ਤੇ ਜਦੋਂ ਅਵੇਸਲੀ ਹੋ ਜਾਏਗੀ ਕਮਿਊਨਿਟੀ, ਤਾਂ ਸਾਡਾ ਕੰਮ ਥੋੜ੍ਹੀ ਹੈ ਗੁਰਦੁਆਰੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਸਾਡਾ ਕੰਮ ਥੋੜ੍ਹੀ ਹੈ, ਇਹ ਤਾਂ ਪ੍ਰਬੰਧਕਾਂ ਦਾ ਕੰਮ ਹੈ। ਗੁਰੂ ਸਾਹਿਬ ਨੇ ਹਰ ਸਿੱਖ ਨੂੰ ਪ੍ਰਚਾਰਕ ਬਣਾਇਆ, ਹਰ ਸਿੱਖ ਨੂੰ।
ਤੇ ਅਸੀਂ ਕੀ ਸਮਝਣਾ ਸ਼ੁਰੂ ਕਰਤਾ ਸੀ ਸਮਝਣਾ ਸ਼ੁਰੂ ਕਰਤਾ ਵੀ ਬਾਣੀ ਦਾ ਪਾਠ ਕਰਨਾ ਇਹ ਸਾਡਾ ਕੰਮ ਨਹੀਂ, ਇਹ ਤਾਂ ਭਾਈ ਸਾਹਿਬ ਦਾ ਕੰਮ। ਸਾਡਾ ਕੰਮ ਤਾਂ ਭਾਈ ਸਾਹਿਬ ਨੂੰ ਪੈਸੇ ਦੇਣੇ ਤੇ ਪਾਠ ਕਰਾਉਣਾ ਤੇ ਅਰਦਾਸ ਕਰਾਉਣੀ, ਇੰਨਾ ਹੀ ਸਾਡਾ ਕੰਮ। ਜਦ ਕਿ ਸਾਡਾ ਕੰਮ ਜਿਹੜਾ ਹੈ ਉਹ ਆਪ ਬਾਣੀ ਪੜ੍ਹਨਾ ਵੀ ਹੈ, ਪਰ ਜੇ ਅਸੀਂ ਬਾਣੀ ਪੜ੍ਹ ਨਹੀਂ ਸਕਦੇ, ਅਸੀਂ ਭਾਈ ਸਾਹਿਬ ਤੋਂ ਬਾਣੀ ਜਿਹੜੀ ਹੈ ਉਹ ਪੜ੍ਹਾਉਣੀ ਹੈ, ਤੇ ਸਾਡਾ ਫਰਜ਼ ਸੁਣਨਾ ਹੈ, ਬੈਠ ਕੇ ਸੁਣਨਾ ਹੈ। ਅਸੀਂ ਪੜ੍ਹਨਾ ਵੀ ਬੰਦ ਕਰਤਾ, ਅਸੀਂ ਸੁਣਨਾ ਵੀ ਬੰਦ ਕਰਤਾ। ਅਸੀਂ ਪੜ੍ਹਨਾ ਵੀ ਬੰਦ ਕਰਤਾ, ਪੜ੍ਹਨਾ ਅਸੀਂ ਕਹਿਤਾ ਵੀ ਭਾਈ ਸਾਹਿਬ ਦਾ ਕੰਮ ਹੈ, ਸੁਣਨਾ ਅਸੀਂ ਕਹਿਤਾ ਵੀ ਇਹ ਤਾਂ ਲੋੜ ਹੀ ਨਹੀਂ ਸੁਣਨ ਦੀ ਕਿਸੇ ਨੂੰ ਵੀ, ਕਮਰੇ ਦੇ ਵਿੱਚ ਇਕੱਲਾ ਭਾਈ ਸਾਹਿਬ ਜੀ ਪਾਠ ਕਰੀ ਜਾਣ ਬਸ ਠੀਕ ਹੈ। ਤਾਂ ਇਹ ਸਾਧ ਸੰਗਤ ਜੀ ਕੁਝ ਕਾਰਨ ਹੈ ਜਿਹੜੇ ਮੌਜੂਦਾ ਸਥਿਤੀ ਲਈ ਜ਼ਿੰਮੇਵਾਰ ਹੈ। ਜਿਹੋ ਜੀ ਪਨੀਰੀ ਹੁੰਦੀ ਹੈ ਨਾ, ਫਸਲ ਵੀ ਉਹੋ ਜਿਹੀ ਹੁੰਦੀ ਹੈ। ਜਿਹੋ ਜੀ ਪਨੀਰੀ ਹੈ ਉਹੋ ਜੀ ਫਸਲ ਹੈ। ਅਸੀਂ ਜੇ ਆਪਣੀ ਪਨੀਰੀ ਸੇ ਉਤਾਰ ਲਈ, ਸਾਡੀ ਹੁਣ ਪਨੀਰੀ ਕੀ ਹੈ? ਸਾਡੀ ਪਨੀਰੀ ਸਾਡੇ ਬੱਚੇ ਨੇ, ਸਾਡੇ ਨੌਜਵਾਨ। ਜੇ ਅਸੀਂ ਆਪਣੀ ਇਸ ਨੌਜਵਾਨ ਪਨੀਰੀ ਨੂੰ, ਬੱਚਿਆਂ ਨੂੰ ਸੰਭਾਲਣ ਦੇ ਵਿੱਚ, ਸਿਧਾਂਤਾਂ ਦੇ ਪ੍ਰਤੀ ਅਵੇਅਰ ਕਰਨ ਦੇ ਵਿੱਚ, ਜਾਂ ਮਰਿਆਦਾਵਾਂ ਪਰੰਪਰਾਵਾਂ ਦੇ ਪ੍ਰਤੀ ਅਵੇਅਰ ਕਰਨ ਦੇ ਵਿੱਚ ਕਾਮਯਾਬ ਹੋ ਗਏ, ਫਿਰ ਕੁਝ ਨਹੀਂ ਹੁੰਦਾ ਸਾਨੂੰ। ਤੇ ਜੇ ਅਸੀਂ ਇਹ ਸੋਚ ਲਿਆ ਵੀ ਸਾਡਾ ਕੰਮ ਤਾਂ ਬੱਚਿਆਂ ਨੂੰ ਪੜ੍ਹਾਉਣਾ ਚੰਗਾ, ਤੇ ਫਿਰ ਚੰਗੀ ਜੌਬ ਦੇ ਉੱਤੇ ਲਵਾਉਣਾ ਹੀ ਹੈ, ਇਸ ਤੋਂ ਬਿਨਾਂ ਸਾਡਾ ਕੋਈ ਕੰਮ ਨਹੀਂ ਹੈ, ਤੇ ਫਿਰ ਸਮਝ ਲਓ ਇਹ ਸਾਡੇ ਲਈ ਨੁਕਸਾਨਦਾਇਕ ਹੈ। ਜਿਵੇਂ ਸਾਡਾ ਫਰਜ਼ ਅਸੀਂ ਸਮਝਦੇ ਹਾਂ ਨਾ ਬੱਚੇ ਨੂੰ ਸਕੂਲ 'ਚ ਪੜ੍ਹਾਉਣਾ, ਇਹ ਮਾਂ-ਬਾਪ ਆਪਣਾ ਫਰਜ਼ ਸਮਝਦਾ ਹੈ ਨਾ ਕਿ ਬੱਚਾ ਸਾਡੇ ਪੈਦਾ ਹੋਇਆ ਔਰ ਅਸੀਂ ਬੱਚੇ ਨੂੰ ਸਕੂਲ 'ਚ ਪੜ੍ਹਾਉਣਾ ਹੈ, ਔਰ ਅੱਛੇ ਸਕੂਲ 'ਚ ਪੜ੍ਹਾਉਣਾ ਹੈ। ਉੱਥੇ ਸਾਡਾ ਇਹ ਵੀ ਫਰਜ਼ ਹੈ ਕਿ ਅਸੀਂ ਬੱਚੇ ਨੂੰ ਸੰਸਕਾਰੀ ਵੀ ਬਣਾਉਣਾ ਹੈ, ਜੋ ਸਾਡੀ ਮਰਿਆਦਾ ਦੇ ਅਨੁਸਾਰ ਸੰਸਕਾਰ ਨੇ, ਅਸੀਂ ਉਹਦੇ ਵੀ ਅਸੀਂ ਜਾਣੂ ਬਣਾਉਣਾ ਹੈ। ਤੇ ਫਿਰ ਇਹ ਸਭ ਚੱਲਦੇ। ਅੱਜ ਜਿੰਨੇ ਵੀ ਈਸਾਈ ਮੁਲਕ ਹੈ ਉਹਨਾਂ 'ਚ ਕੀ ਹੋਇਆ? ਉਹਨਾਂ 'ਚ ਜਿਹੜੇ ਨੌਜਵਾਨ ਹੈ ਉਹ ਜ਼ਿਆਦਾਤਰ ਆਵਾਜ਼ਾਰ ਹੋ ਰਹੇ ਨੇ। ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਇਸ ਵਕਤ ਦੁਨੀਆ ਦੇ ਵਿੱਚ 100 ਕਰੋੜ ਪਾਪੂਲੇਸ਼ਨ ਜਿਹੜੀ ਹੈ ਉਹ ਉਹਨਾਂ ਲੋਕਾਂ ਦੀ ਹੋ ਗਈ ਹੈ ਜਿਹੜੇ ਕਹਿੰਦੇ ਸਾਡਾ ਕੋਈ ਰਿਲੀਜਨ ਨਹੀਂ, ਕੋਈ ਰਿਲੀਜਨ ਨਹੀਂ। ਔਰ ਲਗਾਤਾਰ ਇਹ ਪਾਪੂਲੇਸ਼ਨ ਵੱਧ ਰਹੀ ਹੈ। ਇਹ ਸਮਾਜਾਂ ਲਈ, ਹਰ ਕਮਿਊਨਿਟੀ ਦੇ ਸਮਾਜਾਂ ਲਈ ਖਤਰੇ ਦੀ ਘੰਟੀ ਹੈ। ਔਰ ਸਭ ਤੋਂ ਵੱਡੀ ਇਸ 100 ਕਰੋੜ ਪਾਪੂਲੇਸ਼ਨ ਦੇ ਵਿੱਚ ਸਭ ਤੋਂ ਵੱਡੀ ਪਰਸੈਂਟੇਜ ਜਿਹੜੀ ਹੈ ਉਹ ਇਹਨਾਂ ਮੁਲਕਾਂ ਦੀ, ਜਿਨ੍ਹਾਂ ਨੂੰ ਅਸੀਂ ਡਿਵੈਲਪ ਕੰਟਰੀ ਕਹਿੰਦੇ, ਜਿਨ੍ਹਾਂ ਨੂੰ ਅਸੀਂ ਡਿਵੈਲਪ ਕੰਟਰੀ ਕਹਿੰਦੇ। ਜੇ ਅਸੀਂ ਆਪਣੇ ਬੱਚਿਆਂ ਨੂੰ, ਆਪਣੇ ਨੌਜਵਾਨਾਂ ਨੂੰ ਅਸੀਂ ਆਪਣੀਆਂ ਸ਼ਾਨਮਤੀਆਂ, ਮਾਣਮਤੀਆਂ ਪਰੰਪਰਾਵਾਂ ਤੋਂ ਜਾਣੂ ਨਾ ਕਰਵਾਇਆ ਕਿ ਉਹ ਵਿਸਾਰ ਜਾਣਗੇ, ਭੁੱਲ ਜਾਣਗੇ। ਇੱਕ ਵਾਰੀ ਡਿਟਰੋਇਟ ਦੇ ਵਿੱਚ ਬਹੁਤ ਸਾਰੇ ਸਿੱਖ ਬੈਠੇ ਗੱਲਬਾਤ ਕਰ ਰਹੇ ਸੀ, ਚਿੰਤਾ ਕਰਨ ਲੱਗੇ ਪੰਜਾਬ ਦੀ। ਪੰਜਾਬ ਦੇ ਵਿੱਚ ਡਰੱਗਸ ਬਹੁਤ ਆ ਗਈ ਜੀ, ਪੰਜਾਬ ਦੇ ਵਿੱਚ ਉਹ ਆ ਗਿਆ, ਪੰਜਾਬ ਦੇ ਵਿੱਚ ਇਹ ਆ ਗਿਆ। ਮੈਂ ਉਹਨਾਂ ਨੂੰ ਇੱਕ ਕੁਐਸਚਨ ਕੀਤਾ ਕਿ ਇਹ ਦੱਸੋ ਕਿ ਅਮਰੀਕਾ ਦੇ ਵਿੱਚ ਸਿੱਖ ਜਿਹੜੇ ਨੇ ਉਹ ਕਦੋਂ ਆਏ ਸੀ ਸਭ ਤੋਂ ਪਹਿਲਾਂ? ਕਹਿੰਦੇ ਜੀ 100-125 ਸਾਲ ਪਹਿਲੋਂ ਸਿੱਖ ਅਮਰੀਕਾ ਦੀ ਧਰਤੀ ਤੇ ਆਏ ਸੀ। ਜਿਹੜੇ ਸਿੱਖ 100-125 ਸਾਲ ਪਹਿਲੋਂ ਅਮਰੀਕਾ ਦੀ ਧਰਤੀ ਤੇ ਆਏ ਸੀ, ਉਹਨਾਂ ਦੀ 4th ਜਨਰੇਸ਼ਨ ਜਾਂ 5th ਜਨਰੇਸ਼ਨ ਜਿਹੜੀ ਹੈ ਉਹ ਹੈਗੀ ਹੈ, ਤੁਹਾਡੇ ਸੰਪਰਕ 'ਚ ਹੈ? ਕਿੱਥੇ ਹੈ? ਤੁਹਾਨੂੰ ਜਾਣਕਾਰੀ ਹੈ? ਕਹਿੰਦੇ ਨਹੀਂ। ਉਹਨਾਂ ਦੀ ਜਨਰੇਸ਼ਨ ਤਾਂ ਹੋਏਗੀ ਨਾ, ਚਾਹੇ 4th ਹੋਏਗੀ ਜਾਂ 5th ਹੋਏਗੀ, ਕਹਿੰਦੀ ਹੋਏਗੀ, ਪਰ ਅਸੀਂ ਨਹੀਂ ਜਾਣਦੇ। ਇਹਦਾ ਮਤਲਬ ਉਹ ਇੱਥੋਂ ਦੀਆਂ ਸੁਸਾਇਟੀਆਂ ਦੇ ਵਿੱਚ ਰਲ ਗਈ ਹੈ, ਰਲ ਗਈ ਹੈ। ਇੰਟਰਕਾਸਟ ਮੈਰਿਜ ਕਰਵਾ ਕੇ ਜਾਂ ਆਪਣੀਆਂ ਪਰੰਪਰਾਵਾਂ, ਆਪਣੇ ਜਿਹੜੀਆਂ ਸਿਧਾਂਤ, ਇਹਨਾਂ ਨੂੰ ਵਿਸਾਰ ਕੇ ਉਹ ਜਿਹੜੀ 4th ਜਾਂ 5th ਜਨਰੇਸ਼ਨ ਹੈ ਉਹ ਇੱਥੋਂ ਦੇ ਸਮਾਜਾਂ ਦੇ ਵਿੱਚ ਜਾਂ ਇੱਥੋਂ ਦੀਆਂ ਸੁਸਾਇਟੀਆਂ ਦੇ ਵਿੱਚ ਮਿਕਸ ਹੋ ਗਈ ਹੈ, ਆਪਣੀ ਪਹਿਚਾਣ ਗਵਾ ਗਈ ਹੈ। ਫਿਰ ਮੈਂ ਉਹਨਾਂ ਨੂੰ ਕੁਐਸਚਨ ਕੀਤਾ ਕਿ ਇਸ ਗੱਲ ਦੀ ਕੀ ਗਰੰਟੀ ਹੈ ਕਿ ਤੁਹਾਡੀ 3rd ਜਨਰੇਸ਼ਨ ਜਾਂ 4th ਜਨਰੇਸ਼ਨ ਜਿਹੜੀ ਹੈ ਉਹ ਗਵਾਚੇਗੀ ਨਹੀਂ? ਤੁਸੀਂ ਇਹਦੇ ਲਈ ਕਦੇ ਯਤਨ ਕੀਤਾ?
ਇਹਦੇ ਲਈ ਯਤਨ ਕਰੋ ਕਿ ਜਿਵੇਂ 100 ਸਾਲ ਪਹਿਲੋਂ ਆਏ ਸਿੱਖਾਂ ਦੀ 4th ਜਨਰੇਸ਼ਨ ਜਿਹੜੀ ਹੈ ਉਹ ਗਵਾਚ ਗਈ ਹੈ, ਸਾਡੀ 3rd ਜਾਂ 4th ਜਨਰੇਸ਼ਨ ਜਿਹੜੀ ਹੈ ਉਹ ਗਵਾਚੇ ਨਾ। ਇਹਦੇ ਲਈ ਤੁਸੀਂ ਕੀ ਕਰ ਰਹੇ? ਕਹਿੰਦੇ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਪੰਜਾਬੀ ਸਕੂਲ ਚੱਲ ਰਹੇ ਨੇ, ਗੁਰਬਾਣੀ ਪੜ੍ਹਾਈ ਜਾ ਰਹੀ ਹੈ, ਉਹ ਤਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਰ ਰਹੇ ਨੇ ਨਾ, ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਰ ਰਹੀ ਹੈ। ਬੀਇੰਗ ਪੇਰੈਂਟਸ ਤੁਸੀਂ ਕੀ ਕਰ ਰਹੇ? ਤੁਹਾਡਾ ਵੀ ਤਾਂ ਫਰਜ਼ ਹੈ ਨਾ। ਬੱਚੇ ਨੂੰ ਆਪਣੀਆਂ ਪਰੰਪਰਾਵਾਂ ਤੇ ਸਿਧਾਂਤਾਂ ਮਰਿਆਦਾਵਾਂ ਨਾਲ ਜੋੜਨਾ ਜਿਹੜਾ ਹੈ ਉਹ ਸਭ ਤੋਂ ਪਹਿਲਾ ਫਰਜ਼ ਜਿਹੜਾ ਹੈ ਉਹ ਪੇਰੈਂਟਸ ਦਾ ਹੈ, ਦੂਸਰਾ ਟੀਚਰ ਦਾ ਹੈ, ਤੀਸਰਾ ਸਾਡੇ ਵਰਗੇ ਪ੍ਰੀਚਰ ਜਿਹੜੀ ਸ਼੍ਰੇਣੀ ਹੈ ਉਹਦਾ ਹੈ, ਚੌਥਾ ਪੋਲੀਟੀਸ਼ੀਅਨਾਂ ਦਾ, ਚੌਥਾ ਪੋਲੀਟੀਸ਼ੀਅਨਾਂ ਦਾ ਹੈ। ਤਾਂ ਇਸ ਕਰਕੇ ਸਭ ਤੋਂ ਪਹਿਲੇ ਜਿਹੜੇ ਅਧਿਆਪਕ ਜਿਹੜੇ ਨੇ ਬੱਚੇ ਦੇ, ਉਹ ਬੱਚੇ ਦੇ ਮਾਂ-ਬਾਪ ਹੀ ਹੁੰਦੇ ਨੇ। ਆਪਣੇ ਘਰਾਂ ਦੇ ਵਿੱਚ ਗੁਰਮਤੀ ਸੰਸਕਾਰ ਰੱਖੋ, ਆਪਣੇ ਘਰਾਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਜਿਉਂਦਾ ਰੱਖੋ, ਆਪਣੇ ਘਰਾਂ ਦੇ ਵਿੱਚ ਪਰੰਪਰਾਵਾਂ ਮਰਿਆਦਾਵਾਂ ਦੀ ਸਮੇਂ-ਸਮੇਂ ਦੇ ਉੱਤੇ ਬੱਚੇ ਨੂੰ ਜਾਣਕਾਰੀ ਦਿੰਦੇ ਰਹੋ, ਤਾਂ ਕਿ ਸਾਡੀ 4th ਜਾਂ 5th ਜਨਰੇਸ਼ਨ ਜਿਹੜੀ ਹੈ ਉਹ ਵਿਲੁਪਤ ਨਾ ਹੋਵੇ, ਗੁਪਤ ਨਾ ਹੋਵੇ। ਇਹ ਬੜੀ ਜ਼ਰੂਰੀ ਚੀਜ਼ ਹੈ। ਰਹੀ ਗੱਲ ਪੰਜਾਬ ਦੇ ਇਸ ਵਕਤ ਪੋਲੀਟੀਕਲ ਹਾਲਾਤ ਦੀ, ਸਾਡੀ ਰਾਸ਼ਟਰੀ ਜਮਾਤ ਸ਼੍ਰੋਮਣੀ ਅਕਾਲੀ ਦਲ ਸੀ, ਜੋ 1920 ਦੇ ਵਿੱਚ ਹੀ ਪੈਦਾ ਹੋਇਆ। ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਸ ਦਾ ਜਨਮ ਹੋਇਆ। ਔਰ ਕੋਈ ਸ਼ੱਕ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸ਼ੁਰੂਆਤੀ ਸਮੇਂ ਦੇ ਵਿੱਚ ਬਹੁਤ ਪੰਥ ਦੇ ਭਲੇ ਦੇ ਚੜ੍ਹਦੀ ਕਲਾ ਦੇ ਕਾਰਜ ਕੀਤੇ, ਪਰ ਉਹੀ 4th ਜਨਰੇਸ਼ਨ ਜਿਹੜੀ ਹੈ ਪਿਛਲੇ 28-30 ਸਾਲਾਂ ਤੋਂ ਜਿਹੜੀ 4th ਜਨਰੇਸ਼ਨ ਸੀ, ਉਹ ਆਪਣਾ ਖਾਸਾ ਜਿਹੜਾ ਹੈ ਉਹ ਗਵਾ ਬੈਠੀ। ਰੀੜ ਦੀ ਹੱਡੀ ਸੀ ਸਿੱਖ ਪੰਥ, ਉਹਨੂੰ ਉਹਨੇ ਇਗਨੋਰ ਮਾਰਨਾ ਸ਼ੁਰੂ ਕਰਤਾ, ਜਿਹਦਾ ਨਤੀਜਾ ਨਿਕਲਿਆ ਕਿ ਹਾਲਤ ਜਿਹੜੀ ਹੈ ਉਸ ਪਾਰਟੀ ਦੀ, ਜਿਹੜੀ ਕਿ ਮੈਨੂੰ ਲੱਗਦਾ ਹੈ ਕਿ ਕਾਂਗਰਸ 1885 ਚ ਸ਼ਾਇਦ ਬਣੀ ਹੈ ਤੇ 1920 ਚ ਅਕਾਲੀ ਦਲ ਬਣੀ ਹੈ, ਇਹਨਾਂ ਦੇ ਵਿਚਕਾਰ ਸ਼ਾਇਦ ਹੋਰ ਤੀਜੀ ਪਾਰਟੀ ਸ਼ਾਇਦ ਹੀ ਕੋਈ ਬਣੀ ਹੋਵੇ, ਤਾਂ 100 ਸਾਲ ਪੁਰਾਣੀ ਪਾਰਟੀ ਦੀ 4th ਜਨਰੇਸ਼ਨ ਨੇ ਆ ਕੇ ਸਾਰਾ ਕੰਮ ਜਿਹੜਾ ਹੈ ਉਹ ਫੇਲ ਕਰਤਾ। ਕਾਰਨ ਕੀ ਹੋ ਗਿਆ? ਕਾਰਨ ਇਹ ਹੋ ਗਿਆ ਕਿ 4th ਜਨਰੇਸ਼ਨ ਜਿਹੜੀ ਹੈ ਉਹ ਗੁਰੂ ਨਾਲੋਂ ਟੁੱਟ ਗਈ। ਜਿੰਨਾ ਚਿਰ ਨਦੀ ਆਪਣੇ ਸੋਮੇ ਦੇ ਨਾਲ ਜੁੜੀ ਰਹਿੰਦੀ ਹੈ ਨਾ, ਉਹ ਵਗਦੀ ਰਹਿੰਦੀ ਹੈ, ਕੋਈ ਪ੍ਰੋਬਲਮ ਨਹੀਂ ਆਉਂਦੀ। ਫਿਰ ਸਮਾਂ ਜਿਹੜਾ ਉਹਨੂੰ ਵਿਲੁਪਤ ਨਹੀਂ ਕਰਦਾ, ਸਮਾਂ ਉਹਨੂੰ ਖਤਮ ਨਹੀਂ ਕਰਦਾ, ਉਹ ਵਗਦੀ ਰਹਿੰਦੀ ਹੈ, ਹਜ਼ਾਰਾਂ ਸਾਲ ਵਗਦੀ ਰਹਿੰਦੀ ਹੈ, ਜਿਹੜੀ ਆਪਣੇ ਸੋਮੇ ਨਾਲ ਜੁੜੀ ਰਹਿੰਦੀ ਹੈ। ਉਹ ਨਦੀ ਮੁੱਕਦੀ ਹੈ ਜਿਹੜੀ ਆਪਣੇ ਸੋਮੇ ਦੇ ਨਾਲੋਂ ਟੁੱਟ ਜਾਂਦੀ ਹੈ। ਭਾਰਤ ਦੇ ਵਿੱਚ ਕਈ ਨਦੀਆਂ ਖਤਮ ਹੋਈਆਂ ਨੇ, ਤੇ ਉਹਨਾਂ ਨਦੀਆਂ ਦੇ ਖਤਮ ਹੋਣ ਦਾ ਕਾਰਨ ਇਹ ਹੈ ਕਿ ਉਹ ਆਪਣੇ ਸੋਮੇ ਨਾਲੋਂ ਆਪਣੇ ਆਪ ਨੂੰ ਅਲੱਗ ਕਰ ਬੈਠੀਆਂ। ਜਿਵੇਂ ਸਰਸਵਤੀ ਨਦੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਵਿਲੁਪਤ ਹੋ ਗਈ, ਖਤਮ ਹੋ ਗਈ। ਕਿਉਂ ਖਤਮ ਹੋ ਗਈ? ਕਿਉਂਕਿ ਉਹ ਆਪਣੇ ਸੋਮੇ ਨਾਲੋਂ ਟੁੱਟ ਗਈ। ਹੁਣ ਸਾਡਾ ਸੋਮਾ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਹੈ, ਸਾਡੇ ਸਿਧਾਂਤ ਨੇ, ਸਾਡੀਆਂ ਪਰੰਪਰਾਵਾਂ ਨੇ, ਸਾਡੀਆਂ ਮਰਿਆਦਾਵਾਂ ਨੇ। ਜੇ ਪਹਿਲੀ ਜਨਰੇਸ਼ਨ ਆਪਣੇ ਸਿਧਾਂਤ ਪਰੰਪਰਾਵਾਂ ਤੇ ਮਰਿਆਦਾਵਾਂ ਨਾਲ ਜੁੜੀ ਰਹਿੰਦੀ ਹੈ, ਦੂਜੀ ਵੀ ਜੁੜੀ ਰਹਿੰਦੀ ਹੈ, ਤੀਜੀ ਵੀ ਜੁੜੀ ਰਹਿੰਦੀ ਹੈ, ਚੌਥੀ ਵੀ ਜੁੜੀ ਰਹਿੰਦੀ ਹੈ, ਫੇਰ ਕੋਈ ਖਤਮ ਨਹੀਂ ਹੁੰਦੀ, ਫਿਰ ਖਤਮ ਨਹੀਂ ਹੁੰਦਾ ਸਿਸਟਮ। ਖਤਮ ਉਦੋਂ ਹੀ ਹੁੰਦਾ ਹੈ ਜਦੋਂ ਟੁੱਟਣਾ ਸ਼ੁਰੂ ਹੋ ਜਾਂਦੇ ਨੇ, ਵੱਖਰੇ ਹੋਣਾ ਸ਼ੁਰੂ ਹੋ ਜਾਂਦੇ ਨੇ, ਅਲੱਗ ਹੋਣਾ ਸ਼ੁਰੂ ਹੋ ਜਾਂਦੇ ਨੇ। 4th ਜਨਰੇਸ਼ਨ ਇਸ ਕਰਕੇ ਸਾਡੀ ਜਿਹੜੀ ਹੈ ਉਹ ਨੀਵੀਂ ਆ ਗਈ, ਥੱਲੇ ਆ ਗਈ, ਕਿਉਂਕਿ ਉਹ ਆਪਣੇ ਸੋਮੇ ਦੇ ਨਾਲੋਂ, ਸਾਡਾ ਸੋਮਾ ਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਸਿਧਾਂਤ, ਪਰੰਪਰਾਵਾਂ ਤੇ ਮਰਿਆਦਾਵਾਂ, ਉਹਨਾਂ ਨਾਲੋਂ ਆਪਣੇ ਆਪ ਨੂੰ ਜੁਦਾ ਕਰ ਲਿਆ, ਵੱਖਰਾ ਕਰ ਲਿਆ। ਸ਼ਾਇਦ ਸੈਕੂਲਰ ਬਣਨ ਦੀ ਚਾਹਤ ਦੇ ਵਿੱਚ ਵੀ ਅਸੀਂ ਤਾਂ ਸੈਕੂਲਰ ਹਾਂ ਜੀ, ਸਾਡਾ ਜਿਹੜਾ ਕਨਸਟੀਟਿਊਸ਼ਨ ਹੈ ਉਹ ਸੈਕੂਲਰ ਹੈ,
पर मैं दसदा कि गुरु ग्रंथ साहब महाराज का फलसफा जिहड़ा है इस तों वध सैकुलर कौन हो सकता है, किहड़ा हो सकता? ये भी तो सैकुलर है। इत्थे किसी नूं रोकिया जाता गुरुद्वारे किसी नूं आउणों, किसी नूं संगत च बहणों रोकिया जाता, किसी नूं लंगर च बहणों रोकिया जाता? बिल्कुल भी नहीं। लख कोई वैरी आ जाए ਉਹਨੂੰ ना सिख संगत च बहणों रोक सकते हैं ना पंगत च बहणों रोक सकते। इस तो वड्डा सैकुलर जिहड़ा उदाहरण एग्जाम्पल जिहड़ा है होर कित्थे मिलूगा दुनिया के इतिहास दे विच। और साडे इतिहास दे विच वाकियात पए ने कि जदों पहला घल्लूघारा होया सी, जिहनूं छोटा घल्लूघारा कहने आ, 7 महीने घेरा पिया सी काहਨੂੰਵਾਲ ਦੇ ਛੰਭ ਦੇ ਵਿੱਚ, ਤੇ शाम ਨੂੰ ਜਦੋਂ ਪ੍ਰਸ਼ਾਦਾ ਲੰਗਰ ਤਿਆਰ ਹੁੰਦਾ ਸੀ ਡੱਗੇ ਚੋਟ ਮਾਰੀ ਜਾਂਦੀ ਸੀ ਤੇ ਜਿਹੜੇ ਘੇਰਾ ਪਾ ਕੇ ਬੈਠੇ ਦੁਸ਼ਮਣ ਦੇ ਸਿਪਾਹੀ ਸੀ ਉਹ ਵੀ ਪੰਗਤ ਦੇ ਵਿੱਚ ਆ ਕੇ ਬਹਿ ਜਾਂਦੇ ਸੀ। ਸਿੱਖ ਉਹਨਾਂ ਨੂੰ ਵੀ ਪ੍ਰਸ਼ਾਦਾ ਛਕਾ ਦਿੰਦੇ ਸੀ। ਉਹ ਪ੍ਰਸ਼ਾਦਾ ਛਕ ਕੇ ਫੇਰ ਉੱਥੇ ਮੋਰਚਿਆਂ 'ਚ ਜਾ ਕੇ ਬਹਿ ਜਾਂਦੇ ਸੀ ਜਿਹੜੇ ਸਿੱਖਾਂ ਨੂੰ ਘੇਰਾ ਪਾਇਆ ਹੋਇਆ ਸੀ। ਇਸ ਤੋਂ ਵੱਡੀ ਐਗਜ਼ਾਮਪਲ ਜਿਹੜੀ ਆ ਉਹ ਕਿੱਥੇ ਮਿਲ ਸਕਦੀ? ਕਦੇ ਸਿੱਖ ਕੋਈ ਮਨਾ ਨਹੀਂ ਸੀ ਕਰਦਾ ਵੀ ਸਾਡੇ ਕੋਲੇ ਅੱਛਾ ਸਿੱਖਾਂ ਕੋਲੇ ਸੀਮਤ ਮਾਤਰਾ ਦੇ ਵਿੱਚ ਅਨਾਜ ਹੁੰਦਾ ਸੀ ਕਿਉਂਕਿ ਘੇਰਾ ਪਿਆ ਹੋਇਆ ਸੀ, ਅਨਾਜ ਸੀਮਤ ਮਾਤਰਾ 'ਚ ਸੀ ਤੇ ਮੁਗਲਾਂ ਦੀਆਂ ਜਿਹੜੀਆਂ ਫੌਜਾਂ ਸੀ ਉਹਨਾਂ ਨੂੰ ਪਿੱਛੋਂ ਸਪਲਾਈ ਨਹੀਂ ਸੀ ਮਿਲਦੀ, ਭੁੱਖ ਲੱਗਦੀ ਸੀ। ਉਹਨਾਂ ਨੂੰ ਪਤਾ ਸੀ ਸਿੱਖ ਪੰਗਤ 'ਚ ਗਏ ਨੂੰ ਕੁਛ ਨਹੀਂ ਕਹਿੰਦੇ, ਉਹ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਛਕ ਕੇ ਫੇਰ ਆ ਜਾਂਦੇ ਸੀ। ਇਹ ਸਾਡੀ ਵਿਲੱਖਣਤਾ ਰਹੀ ਹੈ, ਸਾਡੀ ਖਾਸੀਅਤ ਰਹੀ ਹੈ। ਹੁਣ ਕਿਤੇ ਕਿਤੇ ਦੇਖਦੇ ਹਾਂ ਅਸੀਂ ਕੋਈ ਵੀਡੀਓ ਆਉਂਦੀ ਹੈ, ਕੋਈ ਸਿਰਫਿਰਾ ਜਿਹੜਾ ਉਹ ਸੰਗਤ 'ਚੋਂ ਵੀ ਠਾ ਦਿੰਦਾ, ਪੰਗਤ 'ਚੋਂ ਵੀ ਠਾ ਦਿੰਦਾ, ਪਰ ਉਹਦੇ ਨਾਲ ਕਨਸੈਪਟ ਨਹੀਂ ਬਦਲ ਜਾਂਦਾ। ਜੇ ਇੱਕ ਬੰਦੇ ਨੇ ਮੂਰਖਤਾ ਕਰਤੀ ਤੇ ਉਹਦੇ ਨਾਲ ਸਾਡਾ ਕਨਸੈਪਟ ਨਹੀਂ ਬਦਲ ਜਾਂਦਾ, ਜਾਂ ਸਾਡੀ ਪਰੰਪਰਾ ਨਹੀਂ ਬਦਲਦੀ ਹੈ। ਪਰੰਪਰਾ ਉਹੀ ਹੈ, ਮਰਿਆਦਾ ਉਹੀ ਹੈ, ਫਲਸਫਾ ਉਹੀ ਹੈ ਸਾਡਾ ਕਿ ਗੁਰੂ ਘਰ ਦੇ ਵਿੱਚ ਵੈਰੀ ਵੀ ਆ ਗਿਆ ਤੇ ਉਹਦਾ ਵੀ ਮਾਣ ਹੀ ਅਪਮਾਨ ਨਹੀਂ ਹੈ। ਤਾਂ ਇਸ ਤੋਂ ਵੱਧ ਸੈਕੂਲਰ ਜਿਹੜਾ ਹੈ ਉਹ ਸੰਸਾਰ ਦੇ ਵਿੱਚ ਫਲਸਫਾ ਕਿਹੜਾ ਹੋ ਸਕਦਾ ਹੈ? ਤੇ ਸਾਡੇ ਲੀਡਰਾਂ ਨੇ ਸੈਕੂਲਰ ਬਣਨ ਦੀ ਦੌੜ ਦੇ ਵਿੱਚ ਹੀ ਆਪਣੀਆਂ ਪਰੰਪਰਾਵਾਂ, ਆਪਣੀਆਂ ਮਰਿਆਦਾਵਾਂ ਦਾ ਭੋਗ ਪਾਤਾ। ਅੱਜ ਹਾਲਤ ਪਤਾ ਕੀ ਹੈ? ਕੋਈ ਵੀ ਸਿੱਖ ਪੋਲੀਟੀਸ਼ੀਅਨ ਬਣ ਜਾਂਦਾ ਹੈ, ਕੋਈ ਵੀ ਸਿੱਖ ਬਿਊਰੋਕਰੇਟਸ ਬਣ ਜਾਂਦਾ ਹੈ, ਉਹਦਾ ਸਾਰਾ ਜੋਲਾ ਆਪਣੇ ਆਪ ਨੂੰ ਸੈਕੂਲਰ ਅਖਵਾਉਣ ਤੇ ਲੱਗ ਜਾਂਦਾ ਵੀ ਮੈਨੂੰ ਕੋਈ ਐਂ ਨਾ ਕਹਦੇ ਵੀ ਸਿੱਖਾਂ ਦਾ ਪੱਖ ਕਰਦਾ, ਮੈਨੂੰ ਕੋਈ ਐਂ ਨਾ ਕਹਦੇ ਸਿੱਖਾਂ ਦਾ ਪੱਖ ਕਰਦਾ। ਤਾਂ ਇਹ ਜਿਹੜੀ ਗਿਲਟੀ ਆਪਣੇ ਆਪ ਨੂੰ ਜਿਹੜਾ ਬੰਦਾ ਜਿਹੜਾ ਹੈ ਉਹ ਮਹਿਸੂਸ ਕਰਨ ਲੱਗ ਜਾਂਦਾ ਨਾ, ਗਿਲਟੀ ਫੀਲ ਕਰਨ ਲੱਗ ਜਾਂਦਾ, ਉਹ ਫਿਰ ਕੌਮ ਦਾ ਕੁਝ ਨਹੀਂ ਸਵਾਰਦਾ, ਨਾ ਆਪਣਾ ਸਵਾਰਦਾ, ਨਾ ਕੌਮ ਦਾ ਕੁਝ ਸਵਾਰਦਾ, ਨਾ ਕੌਮ ਦਾ ਕੁਝ ਸਵਾਰਦਾ, ਨਾ ਆਪਣਾ ਸਵਾਰਦਾ। ਔਰੰਗਜ਼ੇਬ ਸੀ ਨਾ, ਉਹਦੇ ਦਿਮਾਗ ਦੇ ਵਿੱਚ ਕੱਟੜਪੰਥੀ ਮੌਲਾਣਿਆਂ ਨੇ ਇੱਕ ਗੱਲ ਬਿਠਾਤੀ ਕਿ ਇਹ ਜਿਹੜਾ ਤੈਨੂੰ ਰਾਜ ਮਿਲਿਆ ਹੈ ਇਹ ਤੈਨੂੰ ਅੱਲਾ ਨੇ ਦਿੱਤਾ ਹੈ ਤੇ ਤੈਨੂੰ ਇਸ ਕਰਕੇ ਦਿੱਤਾ ਹੈ ਕਿ ਤੂੰ ਇਸ ਮੁਲਕ ਦੇ ਵਿੱਚ ਇਸਲਾਮ ਦਾ ਪ੍ਰਚਾਰ ਪ੍ਰਸਾਰ ਕਰੇ ਔਰ ਝੰਡਾ ਕੱਢੇ ਇਸਲਾਮ ਦਾ। ਵੇਖ ਕਹਿੰਦੇ ਕਿੰਨੀਆਂ ਰੁਕਾਵਟਾਂ ਆਈਆਂ ਸੀ, ਤੇਰੇ ਭਰਾ ਤੇਰੇ ਖਿਲਾਫ ਹੋ ਗਏ, ਤੇਰੇ ਕੋਲੇ ਫੌਜਾਂ ਦੀ ਗਿਣਤੀ ਵੀ ਘੱਟ ਸੀ, ਤੇਰੇ ਭਰਾਵਾਂ ਕੋਲੇ ਬਹੁਤੀ ਸੀ, ਪਰ ਜਿੱਤਾਂ ਤੈਨੂੰ ਮਿਲੀਆਂ ਇਹ ਅੱਲਾ ਨੇ ਦਿੱਤੀਆਂ ਨੇ। ਤੇ ਅੱਲਾ ਨੇ ਤੈਨੂੰ ਇਸ ਕਰਕੇ ਜਿੱਤਾਂ ਦਿੱਤੀਆਂ ਨੇ, ਇਸ ਕਰਕੇ ਤੈਨੂੰ ਫਤਿਹ ਦਿੱਤੀ ਹੈ ਤਾਂ ਕਿ ਤੂੰ ਦਿੱਲੀ ਦੀ ਤਖਤ ਤੇ ਬੈਠ ਸਕੇ ਤੇ ਇਸਲਾਮ ਦਾ ਪ੍ਰਚਾਰ ਪ੍ਰਸਾਰ ਕਰ ਸਕੇ। ਔਰ ਉਹਨੇ ਧਿਆਨ ਦਿੱਤਾ। ਸਾਡੇ ਜਿਹੜੇ ਸਿੱਖ ਰਾਜੇ ਸੀ ਨਾ, ਉਹਨਾਂ ਨੇ ਗੁਰੂ ਦੇ ਪ੍ਰਤੀ ਆਪਣਾ ਸਨਮਾਨ, ਸ਼ਰਧਾ ਭਾਵ, ਸਮਰਪਣ ਭਾਵ ਵਿਅਕਤ ਕਰਨ ਦੇ ਲਈ ਗੁਰਦੁਆਰਿਆਂ ਦੇ ਨਾਂ ਜ਼ਮੀਨਾਂ ਜਾਇਦਾਦਾਂ ਲਵਾਈਆਂ। ਪਰ ਜੇ ਕਿਤੇ ਉਹ ਇਹ ਵੀ ਧਾਰ ਲੈਂਦੇ ਕਿ ਅਸੀਂ ਪ੍ਰਚਾਰ ਪ੍ਰਸਾਰ ਕਰਕੇ ਅਸੀਂ ਆਪਣੀ ਕਮਿਊਨਿਟੀ ਜਾਂ ਸਿੱਖਾਂ ਦੀ ਗਿਣਤੀ ਦੇ ਵਿੱਚ ਇਜ਼ਾਫਾ ਕਰਨਾ ਹੈ, ਤੇ ਸ਼ਾਇਦ ਪੰਜਾਬ ਦਾ ਇਤਿਹਾਸ ਹੀ ਕੁਝ ਹੋਰ ਹੁੰਦਾ। ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਗੁਰਦੁਆਰਿਆਂ ਦੀਆਂ ਪ੍ਰਾਪਰਟੀਆਂ ਦਾ ਬਹੁਤ ਧਿਆਨ ਰੱਖਿਆ ਗਿਆ, ਅੱਛੀ ਗੱਲ ਹੈ। ਮੰਦਰਾਂ ਦਾ ਵੀ ਰੱਖਿਆ ਗਿਆ। ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਸੋਨਾ ਦਿੱਤਾ ਤੇ ਸੋਨਾ ਜਗਨਨਾਥ ਮੰਦਰ ਨੂੰ ਵੀ ਦਿੱਤਾ। ਮੈਂ ਇੱਕ ਵਾਰੀ ਅੱਗੇ ਵੀ ਕਿਹਾ ਸੀ ਕਿ ਉੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਸੰਤ ਸਿੰਘ ਜੀ ਸੀ ਉਸ ਵਕਤ, ਜਿਨ੍ਹਾਂ ਨੇ ਭੋਰਾ ਸੋਨਾ ਜਿਹੜਾ ਸੀ, ਦਾਣੇ ਦਾਣੇ ਜਿੰਨਾ ਸੋਨਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਦਿੱਤਾ ਸੀ, ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਤੇ ਲਾ ਦਿੱਤਾ। ਉਹ ਜਗਨਨਾਥਪੁਰੀ ਵਾਲਿਆਂ ਕੋਲੇ ਕੋਈ ਸੰਤ ਸਿੰਘ ਹੈ ਨਹੀਂ ਸੀ, ਉਹ ਉੱਥੇ ਜਿਹੜੇ ਪੰਡੇ ਸੀ ਉਹ ਖੁਰਦ-ਬੁਰਦ ਕਰਕੇ ਦਿੱਤਾ ਤਾਂ ਬਰਾਬਰ ਹੀ ਸੀ। ਪਰ ਜੇ ਕਿਤੇ ਖਾਲਸਾ ਰਾਜ ਦੇ ਵਿੱਚ ਪ੍ਰਚਾਰ ਪ੍ਰਸਾਰ ਨੂੰ ਤਰਜੀਹ ਦਿੱਤੀ ਗਈ ਹੁੰਦੀ ਨਾ, ਸਿੱਖ ਤਾਂ ਬਣੇ ਸੀ,
ਪਰ ਉਹ ਵਕਤੀ ਲਾਭ ਲੈਣ ਵਾਸਤੇ ਸਿੱਖ ਬਣੇ ਸੀ ਸਰਕਾਰ ਤੋਂ। ਇਹੋ ਕਾਰਨ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਮਰਦਮਸ਼ੁਮਾਰੀ ਹੁੰਦੀ ਹੈ, ਉਦੋਂ ਗਿਣਤੀ ਵੱਧ ਸੀ, ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਗਿਆ ਤੇ ਗਿਣਤੀ ਇੱਕਦਮ ਹੀ ਘਟ ਗਈ। ਉਹ ਜਿਹੜੇ ਸਰਕਾਰ ਤੋਂ ਸਹੂਲਤਾਂ ਲੈਣ ਲਈ ਪੱਗਾਂ ਬੰਨ੍ਹ ਕੇ ਦਾੜੀਆਂ ਰੱਖ ਕੇ ਸਿੱਖ ਬਣੇ ਸੀ, ਉਹ ਸਾਰੇ ਆਪਣੇ ਪਹਿਲੇ ਸਰੂਪ 'ਚ ਆ ਗਏ, ਕਿਉਂਕਿ ਉਹ ਲਾਭ ਲੈਣ ਵਾਸਤੇ ਸਿੱਖ ਬਣੇ ਸੀ। ਵੱਡੇ ਵੱਡੇ ਰਜਵਾੜੇ, ਵੱਡੇ ਵੱਡੇ ਅਮੀਰ ਪਹਿਲਾਂ ਮੁਗਲਾਂ ਦੀਆਂ ਤਸਵੀਰਾਂ ਡਰਾਇੰਗ ਰੂਮ 'ਚ ਲਾਉਂਦੇ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਗਿਆ, ਮਹਾਰਾਜਾ ਰਣਜੀਤ ਸਿੰਘ ਦੀਆਂ ਤਸਵੀਰਾਂ ਲਾਤੀਆਂ। ਜਦੋਂ ਗੋਰਿਆਂ ਦਾ ਰਾਜ ਆ ਗਿਆ ਤੇ ਗੋਰੇ ਅਫਸਰਾਂ ਦੀਆਂ ਤਸਵੀਰਾਂ ਲਾਤੀਆਂ ਡਰਾਇੰਗ ਰੂਮ 'ਚ, ਤੇ 47 ਤੋਂ ਬਾਅਦ ਉਹਨਾਂ ਨੇ ਆਪਦੇ ਡਰਾਇੰਗ ਰੂਮਾਂ 'ਚ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਦੀਆਂ ਲਾਤੀਆਂ। ਉਹ ਤਾਂ ਇਹੋ ਜਿਹੇ ਸੀ। ਇਸ ਕਰਕੇ ਜਿੰਨਾ ਚਿਰ ਆਪਾਂ ਪੜ੍ਹਦੇ ਵੀ ਹੈ ਨਾ ਕਿ ਰਾਜ ਬਿਨਾ ਨਾ ਹੈ ਧਰਮ ਚੱਲਾ ਹੈ, ਧਰਮ ਬਿਨਾ ਸਭ ਦਲਾ ਮਲਾ ਹੈ। ਇਹ ਮੈਂ ਸਮਝਦਾ ਕਿ ਇਹ ਕਿਸਮ ਦੀ ਜਿਹੜੀ ਹੈ ਉਹ ਅਣਦੇਖੀ ਹੋ ਗਈ। ਪ੍ਰਚਾਰ ਪ੍ਰਸਾਰ ਦੀ ਖਾਲਸਾ ਰਾਜ ਦੇ ਵਿੱਚ ਅਣਦੇਖੀ ਹੋ ਗਈ। ਜਿਹੜੇ ਗੁਰੂ ਘਰ ਦੇ ਉਸ ਵੇਲੇ ਗ੍ਰੰਥੀ ਸੀ ਜਾਂ ਜੋ ਵੀ ਪ੍ਰਚਾਰਕ ਸੀ, ਕਥਾਵਾਚਕ ਸੀ, ਕੀਰਤਨੀਏ ਸੀ, ਉਹਨਾਂ ਨੂੰ ਬਹੁਤ ਕੁਝ ਦਿੱਤਾ ਖਾਲਸਾ ਰਾਜ ਨੇ, ਪਰ ਉਹਨਾਂ ਦੀ ਪ੍ਰਚਾਰ ਪ੍ਰਸਾਰ ਦੇ ਲਈ ਡਿਊਟੀ ਆਇਤ ਨਹੀਂ ਕੀਤੀ ਗਈ। ਬਹੁਤ ਕੁਝ ਜਿਹਦਾ ਰਾਜ ਹੋਵੇ ਉਹ ਆਪਣੇ ਧਰਮ ਦਾ ਪ੍ਰਚਾਰ ਜਿਹੜਾ ਹੈ ਬਹੁਤ ਵੱਡੀ ਪੱਧਰ ਤੇ ਕਰ ਸਕਦਾ ਹੁੰਦਾ, ਕਰਦਾ ਹੈ ਉਹ, ਪਰ ਇਸ ਪੱਖੋਂ ਅਸੀਂ ਮਾਰ ਖਾ ਗਏ। ਇਸ ਕਰਕੇ ਪੰਜਾਬ ਦਾ ਨਕਸ਼ਾ ਜਿਹੜਾ ਹੈ ਉਹ ਹੋਰ ਹੋ ਗਿਆ। ਤੇ ਜੇ ਅਸੀਂ ਪ੍ਰਚਾਰ ਵੱਲ ਤਰਜੀਹ ਕੀਤੀ ਹੁੰਦੀ, ਬਣਾਏ ਹੁੰਦੇ ਸਿੱਖ, ਤਾਂ ਗੱਲ ਕੁਛ ਹੋਰ ਹੋਣੀ ਸੀ।